पंजाबी रेडियो USA सुन रहे सारे श्रोतिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖੇਤੀਬਾੜੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਸ ਦੀਆਂ ਜਿਹੜੀਆਂ ਅਪਡੇਟਸ ਆਪਾਂ ਲੈ ਕੇ ਇਸ ਪ੍ਰੋਗਰਾਮ ਦੇ ਜ਼ਰੀਏ ਹਾਜ਼ਰ ਹੁੰਦੇ ਰਹਿੰਦੇ ਹਾਂ। ਸੋ ਉਸ ਦੇ ਵਿੱਚ ਜਿਹੜਾ ਨਾਲ ਦੇ ਨਾਲ ਤੁਹਾਨੂੰ ਅਸੀਂ ਇਹ ਵੀ ਦੱਸਦੇ ਜਿਹੜਾ ਹੋ ਜਾਵਾਂਗੇ ਵੀ ਜੋ ਕਿਸਾਨ ਮੇਲਾ ਆ ਰਿਹਾ ਆ ਉਸ ਨੂੰ ਲੈ ਕੇ ਕੀ ਇਸ ਟਾਈਮ ਚਰਚਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ, ਕਿੱਥੇ ਤੱਕ ਤਿਆਰੀ ਜਿਹੜੀ ਉਹ ਪਹੁੰਚ ਚੁੱਕੀ ਆ, ਉਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਜਿਹੜੀਆਂ ਉਹ ਕਰਾਂਗੇ। ਸੋ ਜੇ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਸੀਂ ਕੁਛ ਇਸ ਦੇ ਬਾਬਤ ਕਹਿਣਾ ਚਾਹੁੰਦੇ ਹੋਵੋ ਤਾਂ ਤੁਸੀਂ ਉਸ ਸੰਦਰਭ ਦੇ ਵਿੱਚ ਕਾਲ ਵੀ ਜਿਹੜੀ ਉਹ ਕਰ ਸਕਦੇ ਆ 408 272 52 100 ਦੇ ਉੱਤੇ। ਸਭ ਤੋਂ ਪਹਿਲਾਂ ਜਿਹੜੀ ਆਪਾਂ ਕਿਸਾਨ ਮੇਲੇ ਦੇ ਵੱਲ ਨੂੰ ਵੀ ਜਿਹੜੀ ਉਹ ਗੱਲ ਕਰਦੇ ਆ ਜਿਹੜਾ ਕਿ ਆਉਂਦੇ ਸ਼ਨੀਚਰਵਾਰ ਨੂੰ ਆ ਰਿਹਾ ਆ। ਸੋ ਬੜੇ ਜ਼ੋਰਾਂ ਸ਼ੋਰਾਂ ਨਾਲ ਉਹਦੀਆਂ ਤਿਆਰੀਆਂ ਚੱਲ ਰਹੀਆਂ, ਉਸ ਬਾਰੇ ਗੱਲ ਕਰਦੇ ਆ। ਈਵਨ ਦੋ ਕਿਸਾਨ ਮੇਲਾ ਆ ਪਰ ਕਿਸਾਨੀ ਰੁਕਦੀ ਨਹੀਂ। ਕਿਸਾਨੀ ਦੇ ਵਿੱਚ ਇਸ ਟਾਈਮ ਗਰਮੀ ਨੇ ਆਮਦ ਕਰਤੀ ਆ, ਜਲਦੀ ਥੋੜੀ ਗਰਮੀ ਜਿਹੜੀ ਉਹ ਆ ਗਈ ਆ ਤੇ 90s ਦੇ ਵਿੱਚ ਟੈਂਪਰੇਚਰ ਪਹੁੰਚ ਗਿਆ ਆ। ਅਜੇ ਤਾਂ ਫੁੱਲ ਖਿੜੇ ਸੀਗੇ, ਪੱਤੇ ਨਿਕਲ ਰਹੇ ਸੀਗੇ, ਸੈੱਟ ਹੋਣਾ ਸ਼ੁਰੂ ਹੋਣਾ ਸੀਗਾ। ਸੋ ਇਹ ਗਰਮੀ ਦਾ ਕੀ ਮਤਲਬ ਹੋਊਗਾ ਜਿਹੜੇ ਆ ਇਹ ਕਹਿ ਸਕਦੇ ਟਰੀਜ਼ ਦੇ ਲਈ? ਹਾਂਜੀ ਰਾਜਕਨਵੀਰ ਦੇਖੋ, ਆਪਾਂ ਨੂੰ ਕਾਫੀ ਜਾਣੀ ਦੀ ਵੈਦਰ ਠੀਕ ਨਹੀਂ ਸੀ ਰਿਹਾ ਜਦੋਂ ਬਦਾਮਾਂ ਦੀ ਬਲੂਮ ਹੋ ਰਹੀ ਸੀ, ਪਰ ਉਹਦਾ ਉਸ ਤੋਂ ਬਾਅਦ ਵੀ ਨਾ ਕ੍ਰਾਪ ਸੈੱਟ ਕਾਫੀ ਸੋਹਣਾ ਹੋ ਗਿਆ ਸੀ। ਠੀਕ ਹੈ ਜੀ। ਨਾ ਕ੍ਰਾਪ ਹਲੇ ਪੂਰਾ ਸੈੱਟ ਨਹੀਂ ਹੋਇਆ, ਹਲੇ ਤਾਂ ਪਤਾ ਲੱਗੂਗਾ 2 ਹਫ਼ਤਿਆਂ ਨੂੰ ਕਿੰਨਾ ਹੈਗਾ ਗਾ। ਪਰ ਕਈ ਚੀਜ਼ਾਂ ਨਾ ਦੇਖਣ ਨੂੰ ਮਿਲ ਰਹੀਆਂ। ਇੱਕ ਤਾਂ ਬਈ ਪਹਿਲਾਂ ਠੰਡ ਕਾਫੀ ਰਹੀ ਆ, ਹੁਣ ਉਸ ਠੰਡ ਦੇ ਨਾਲ ਇੱਕਦਮ ਗਰਮੀ ਹੋ ਜਾਣੀ ਤੇ ਫਿਰ ਮੇਰਾ ਖਿਆਲ ਨੈਕਸਟ ਵੀਕ ਨੂੰ ਟੈਂਪਰੇਚਰ ਫਿਰ ਡ੍ਰੌਪ ਹੋਣਾ ਸ਼ੁਰੂ ਹੋ ਜਾਣਾ। ਉਹ ਠੀਕ ਹੈ ਜੀ। ਇਹਦੇ ਵਿੱਚ ਸਾਰਿਆਂ ਨੂੰ ਜੋ ਫਾਰਮਰਾਂ ਦਾ ਦੇਖਣ ਵਾਲੀ ਚੀਜ਼ ਹੁੰਦੀ ਆ, ਉਦੋਂ ਫੰਗਸ ਬਹੁਤ ਗਰੋ ਹੁੰਦਾ, ਹਿਊਮਿਡ ਜੀ ਕੰਡੀਸ਼ਨ ਬਣ ਜਾਂਦੀ ਆ, ਹੈ ਨਾ। ਸੋ ਜਿਹੜੇ ਮੋਸਟਲੀ ਜਿੰਨੇ ਵੀ ਕ੍ਰਾਪ ਆ ਉਹ ਜ਼ਿਆਦਾ, ਚਾਹੇ ਤਾਂ ਠੰਡ ਹੋਵੇ ਚਾਹੇ ਗਰਮੀ ਹੋਵੇ, ਪਰ ਜਿਹੜੀ ਉਹ ਬੈਕ ਐਂਡ ਫੋਰਥ ਸਵਿਚ ਹੁੰਦਾ ਨਾ, ਉਹਦਾ ਇੰਪੈਕਟ ਬਹੁਤ ਪੈਂਦਾ ਕ੍ਰਾਪਸ ਤੇ ਉਹਦੇ ਨਾਲ ਫਿਰ ਹੁਣ ਦੇਖ ਰਿਹਾ ਵੀ ਇਸ ਵੀਕ ਮੋਸਟਲੀ ਸਾਰੇ ਹੀ ਜਾਣਦੀ ਬਦਾਮ ਤਾਂ ਪ੍ਰੀਟੀ ਮੱਚ 2 ਸਪਰੇਆਂ ਹੋ ਚੁੱਕੀਆਂ ਔਨ ਦਾ ਵੇ ਆ। ਹਾਂਜੀ ਕ੍ਰਾਪ ਉਹਨਾਂ ਦਾ ਬਦਾਮ ਦਿਸ ਰਹੇ ਆ ਇਸ ਵਕਤ ਲੱਗੇ ਤੇ ਵੀ ਕਾਫੀ ਜਾਣੀ ਦੀ ਇਸ ਵਕਤ ਉਹਨਾਂ ਦੇ ਕਾਫੀ ਪੱਤੇ ਆ ਗਏ ਆ, ਸ਼ੁਰੂ ਹੋ ਗਏ, ਉਹਨਾਂ ਦੀਆਂ ਵੀ ਮੋਸਟਲੀ ਹੁਣ ਸਪਰੇ ਸ਼ੁਰੂ ਹੋ ਜਾਣੀਆਂ, ਹੈ ਨਾ। ਸੋ ਜਿਹੜੀ ਇਹ ਗਰਮੀ ਆ ਇਹਨੇ ਕਈ ਚੀਜ਼ਾਂ ਤੇ ਇਹ ਇਫੈਕਟ ਪਾਉਂਦੀ ਆ। ਜਦੋਂ ਇੰਨੀ ਹੋ ਜਾਵੇ, ਸਭ ਤੋਂ ਜ਼ਿਆਦਾ ਤਾਂ ਜਿਹੜਾ ਆਪਣਾ ਮੇਨ ਇਸ਼ੂ ਹੁੰਦਾ ਪਾਣੀ ਦਾ। ਜਦੋਂ ਤੁਸੀਂ ਐਰਕੀ ਵਾਟਰ ਡਿਸਟ੍ਰਿਕਟਸ ਨਾਲ ਸਾਰਿਆਂ ਨਾਲ ਅੱਡ ਗੱਲਾਂ ਕਰਦੇ ਆ, ਹੈ ਨਾ। ਈਵਨ ਦੋ ਆਪਾਂ ਕਹਿੰਦੇ ਸੀਗੇ ਵੀ ਡਰਾਊਟ ਨਹੀਂ ਰਿਹਾ, ਐਂਡ ਹੋ ਗਿਆ, ਸਾਰਾ ਹੋ ਗਿਆ, ਪਰ ਇਸ ਵਕਤ ਜਾਂਦੀ ਜਿਹੜੀ ਸਨੋ ਲੈਵਲ ਆ 55% ਆ ਰਹਿ ਗਿਆ। ਘਟਦਾ ਹੀ ਜਾਣਾ ਜਿੰਨੀ ਗਰਮੀ ਹੋਈ ਪਈ ਆ। ਤੇ ਹੁਣ ਜਿੰਨੀ ਗਰਮੀ ਹੋਈ ਉਹਦੇ ਨਾਲ ਇੱਕਦਮ ਜਾਂਦੀ ਸਨੋ ਜਦੋਂ ਮੈਲਟ ਹੁੰਦੀ ਆ, ਪਿਘਲ ਜਾਂਦੀ ਆ, ਤਾਂ ਉਹਨੇ ਨਾਲ ਡਿੱਚਾਂ 'ਚ ਪਾਣੀ ਆ ਜਾਂਦਾ। ਤੇ ਮੈਂ ਦੇਖ ਰਿਹਾ ਸੀਗਾ ਜਿਹੜੀ ਮੇਰੇ ਘਰ ਦੇ ਲਾਗੇ ਡਿੱਚ ਆ, ਪਰਸੋਂ ਚੌਥ ਅੱਧੀ ਤੋਂ ਥੱਲੀ ਸੀਗੀ ਤੇ ਅੱਜ ਐ ਪੂਰੀ ਭਰੀ ਲੱਦੀ ਜਾਂਦੀ ਸੀ। ਹਾਂ ਨਹੀਂ, ਉਹ ਪੂਰੀ ਹੋ ਜਾਣੀ ਆ ਵੀਕ ਤੱਕ। ਤੇ ਉਹਦੇ ਇਫੈਕਟ ਇਹ ਆ ਕਿ ਜਿੰਨਾ ਅੱਗੇ ਸਾਨੂੰ ਕਨਾਲ ਦਾ ਡਿੱਚ ਦਾ ਪਾਣੀ ਮਿਲਦਾ, ਉਹਦੀ ਇਸ ਵਕਤ ਸ਼ੋਰਟ ਹੋਊਗੀ, ਪਹਿਲਾਂ ਬੰਦ ਹੋ ਜਾਣਾ, ਹੈ ਨਾ। ਕਿ ਪਾਣੀ ਉਨੀ ਲਿਮਿਟਡ ਸਪਲਾਈ ਆ। ਕਈ ਵਾਟਰ ਡਿਸਟ੍ਰਿਕਟ ਤਾਂ ਹਾਲੇ ਕੈਲਕੂਲੇਟ ਹੀ ਕਰਦੇ ਆ, ਉਹਨਾਂ ਨੇ ਦੱਸਣਾ ਵੀ ਪਾਣੀ ਛੱਡਣਾ ਕਦੋਂ ਆ। ਠੀਕ ਹੈ ਜੀ। ਤੇ ਕਈਆਂ ਨੇ ਜਾਣਦੀ ਜਿਹੜੇ ਛੱਡ ਦਿੱਤਾ ਗਾ, ਉਹ ਕਰਨਗੇ ਬਈ ਅਸੀਂ ਬੰਦ ਕਦੋਂ ਕਰਨਾ, ਜਦੋਂ ਮੁੱਕਦਾ ਗਾ, ਹੈ ਨਾ। ਤੇ ਇਹ ਕਾਫੀ ਕ੍ਰਿਟੀਕਲ ਆ ਵੀ ਜਿੱਦਾਂ ਜਾਣਦੀ ਜੇ ਗਰਮੀ ਜ਼ਿਆਦਾ ਪਈ, ਜਿਹੜੀ ਐਰਕੀ ਪ੍ਰੋਡਿਕਟ ਕਰ ਰਹੇ ਆ ਸਾਰੇ, ਹੈ ਨਾ, ਜਿੰਨੇ ਵੀ ਸਾਇੰਸਟਿਸਟ ਆ ਵੀ ਐਰਕੀ ਗਰਮੀ ਵੀ ਜ਼ਿਆਦਾ ਹੋਊ ਤੇ ਡਰਾਈ ਵੀ ਵੈਦਰ ਜ਼ਿਆਦਾ ਹੋਊ। ਉਹਦੇ ਨਾਲ ਹੁੰਦਾ ਕੀ ਆ ਕਿ ਮਾੜੀ ਜੀ ਹਵਾ ਡਰਾਈ ਵੈਦਰ ਦੇ ਵਿੱਚ ਚੱਲੇ ਤਾਂ ਉਹ ਜਿਹੜਾ ਉੱਪਰਲਾ ਲੇਅਰ ਉਹ ਸਾਰਾ ਸੁੱਕ ਜਾਣ ਛੇਤੀ ਹੋ ਜਾਂਦਾ। ਠੀਕ ਹੈ ਜੀ, ਹੈ ਨਾ। ਸੋ ਇੱਥੇ ਜਿਹੜਾ ਮੇਨ ਕੁਐਸਚਨ ਜਿੱਥੇ ਸਭ ਦੇ ਆਉਂਦੇ ਆ, ਮੀਂਹ ਬਹੁਤ ਪਿਆ ਸੀ, ਸਾਰਾ ਗਰਾਊਂਡ ਐਨ ਭਰਿਆ ਹੋਇਆ ਸੀ,
ਉਹਨੂੰ ਮਸਾਂ ਹੀ 2-4 ਦਿਨ ਲੱਗਦੇ ਆ ਜਾਂਦੀ ਰੂਟ ਸਿਸਟਮ ਨੂੰ, ਜਿੱਦਾਂ 20 ਇੰਚ ਤੇ ਜਾ ਕੇ ਉਹ ਪਾਣੀ ਨੂੰ ਡ੍ਰੌਪ ਹੋਣਾ ਸ਼ੁਰੂ ਹੋ ਜਾਂਦਾ। ਇਸ ਵਕਤ ਪਾਣੀ ਦੀ ਲੋੜ ਆ, ਭਾਵੇਂ ਤੁਸੀਂ ਖੂਹ ਦਾ ਪਾਣੀ ਲਾਉਂਦੇ ਆ ਇਰੀਗੇਸ਼ਨ ਵੈਲ ਤੋਂ ਤੇ ਚਾਹੇ ਕਨਾਲ ਦਾ, ਠੀਕ ਆ, ਹੈ ਨਾ। ਤੇ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਹੈਗੀ ਆ ਕਿ ਮਾਨੀਟਰ ਕਿੱਦਾਂ ਕਰਨਾ ਕਿ ਸਾਡੇ ਸੋਇਲ ਦੇ ਵਿੱਚ ਕਿੰਨਾ ਕੁ ਮੋਇਸਚਰ ਆ, ਕਿੰਨੀ ਕੁ ਗਿੱਲ ਆ ਉਹਦੇ ਵਿੱਚ ਨਾ। ਤੇ ਉਹ ਚੀਜ਼ਾਂ ਬਹੁਤ ਇਫੈਕਟ ਕਰਨਗੀਆਂ ਕ੍ਰਾਪਸ ਨੂੰ, ਜਿਹੜਾ ਮੂਵਿੰਗ ਫੋਰਵਰਡ ਕਿ ਕਿਤੇ ਸੁੱਕ ਜਾਣਾ ਜ਼ਿਆਦਾ, ਕਿਤੇ ਪਾਣੀ ਜ਼ਿਆਦਾ ਲੱਗਣਾ, ਵੀ ਕਦੋਂ ਪਾਣੀ ਲਾਉਣਾ, ਕਿੰਨਾ ਲਾਉਣਾ, ਉਹ ਸਾਰਾ ਡਿਪੈਂਡ ਕਰਦਾ ਗਾ ਵੈਦਰ ਪੈਟਰਨਸ ਤੇ ਉਹ ਡਿਪੈਂਡ ਕਰਦਾ ਗਾ ਜਿਹੜੇ ਤੁਹਾਡੇ ਸੋਇਲ ਟਾਈਪ ਤੇ ਪਾਣੀ ਦੇ ਕੁਆਲਿਟੀ ਤੇ, ਹੈ ਨਾ। ਹੁਣ ਬਾਹਲੀਆਂ ਚੀਜ਼ਾਂ ਹੋਣਗੀਆਂ, ਮੋਸਟਲੀ ਲੋਕ ਕਹਿੰਦੇ ਵੀ ਸਾਡਾ ਪਾਣੀ ਮਾੜਾ, ਮਾੜੇ ਦੇ ਕਈ ਚੀਜ਼ਾਂ ਆ ਜਾਂਦੀਆਂ ਹੈਗੀਆਂ ਉਹਦੇ ਨਾਲ, ਵੀ ਉਹ ਤੁਸੀਂ ਐਨ ਜਿੰਨਾ ਚਿਰ ਉਹ ਸਾਰੀਆਂ ਨੂੰ ਐਨਾਲਾਈਜ਼ ਨਹੀਂ ਕਰਦੇ, ਫਿਰ ਜਿਹੜੀ ਤੁਹਾਡੀ ਪਾਣੀ ਦੀ ਯੂਸੇਜ ਆ ਉਹ ਵੱਧ ਜਾਂਦੀ ਆ। ਜੀ ਹਾਂ, ਜਿੱਥੇ ਪੰਪ 12 ਘੰਟੇ 24 ਘੰਟੇ ਲੱਗਣਾ, ਉੱਥੇ ਫਿਰ 36 ਘੰਟੇ 48 ਘੰਟੇ 'ਚ ਉਨਾ ਹੀ ਜਾਂਦੀ ਇਫੈਕਟ ਪੈਂਦਾ। ਸੋ ਸਾਰਿਆਂ ਨੂੰ ਹੁਣ ਤਾਂ ਬੇਸਿਕਲੀ ਇਹੀ ਆ ਮੈਸੇਜ ਕਿ ਤੁਸੀਂ ਜਿਹਨੂੰ ਪਤਾ ਤੁਹਾਡਾ ਸੋਇਲ ਕੀ ਆ, ਪਾਣੀ ਦੀ ਕੁਆਲਿਟੀ ਕੀ ਆ, ਤੇ ਕਿੰਨਾ ਪਾਣੀ ਲਾਉਣਾ, ਕਦੋਂ ਲਾਉਣਾ, ਹੈ ਨਾ, ਉਹ ਬਹੁਤ ਮੈਟਰ ਕਰੂਗਾ। ਤੇ ਉਹਦੇ ਨਾਲ ਜਿਹੜੇ ਕ੍ਰਾਪ ਦੇ ਯੀਲਡਸ ਤੇ ਨਾ ਉਹ ਡਿਸਾਈਡ ਕੀਤੇ ਜਾਣਗੇ। ਠੀਕ ਹੈ ਜੀ। ਤੇ ਬਾਕੀ ਹੁਣ ਤੁਸੀਂ ਦੇਖੋ ਮੋਸਟਲੀ ਡਿਜ਼ੀਜ਼ ਪ੍ਰੈਸ਼ਰ ਇੰਨਾ ਐਰਕੀ ਨਹੀਂ ਲੱਗ ਰਿਹਾ, ਜਿੱਦਾਂ ਅਗਲੇ ਸਾਲਾਂ 'ਚ ਹੁੰਦਾ ਵੀ ਕਾਫੀ ਡਿਜ਼ੀਜ਼ਸ ਲੱਗੀਆਂ, ਉਹ ਹੈ ਨਹੀਂ ਗਾ। ਤੇ ਬਾਹਲੀ ਜਿਹੜੀ ਚੀਜ਼ ਫੀਡਬੈਕ ਆ ਰਹੀ ਆ ਉਹ ਹੈਗੀ ਆ ਕਿ ਵੀ ਜਿਹੜਾ ਕ੍ਰਾਪ ਆ ਉਹਦੀ ਪਹਿਲਾਂ ਫੁੱਲ ਬਹੁਤ ਲੱਗੇ ਸੀ ਬਦਾਮਾਂ ਦੇ, ਠੀਕ ਹੈ ਜੀ, ਤੇ ਉਹਨੇ ਨਟਸ ਨਹੀਂ ਦਿਸ ਰਹੇ। ਅੱਛਾ, ਫੁੱਲ ਫਿਰ ਮੀਂਹ ਵਗੈਰਾ ਨਾਲ ਝੜ ਗਏ ਜਦੋਂ ਉਹਨੂੰ ਮੀਂਹ ਪੈ ਗਿਆ ਉਸ ਦੌਰਾਨ? ਮੀਂਹ ਵੀ ਪਏ, ਇੱਕ ਪੋਲੀਨੇਸ਼ਨ ਵੀ ਉਨੀ ਜਿਹੜੀ ਸਟਰੋਂਗ ਨਹੀਂ ਹੋਈ। ਅੱਛਾ, ਤੇ ਐਰਕੀ ਆਪਣੇ ਜਦੋਂ ਮੀਂਹ ਪਏ ਹਵਾ ਬਹੁਤ ਘੱਟ ਵਗੀ ਆ, ਹਨੇਰੀ ਨਹੀਂ ਆਈ, ਹੈ ਨਾ, ਉਹ ਵੀ ਇੱਕ ਪੋਲੀਨੇਸ਼ਨ ਦਾ ਮੇਨ ਡਰਾਈਵਰ ਆ, ਹੈ ਨਾ। ਤਾਂ ਸੋ ਇਹ ਦੇਖਣਾ ਪੈਣਾ ਸਾਰਿਆਂ ਨੂੰ, ਆਪਦੇ ਸਾਰੀ ਐਡਜਸਟਮੈਂਟ ਕਰਨੀ ਪੈਣੀ। ਠੀਕ ਹੈ ਜੀ। ਵੀ ਹੁਣ ਕਈ ਵਾਰੀ ਫੁੱਲ ਆ ਉਹ ਜਦੋਂ ਸਪਰੇਅ ਕਰਦੇ ਆ ਆਪਾਂ, ਉਹਨਾਂ ਨੂੰ ਤਾਂ ਡਿੱਗਣਾ ਗਾ ਜਿਹੜੇ ਜਨਦੀ ਪੋਲੀਨੇਟਡ ਨਹੀਂ ਹੋਏ, ਚਾਹੇ ਜਿਹੜੇ ਪੋਲੀਨੇਸ਼ਨ ਹੋਈ ਆ ਛੋਟੇ ਆ, ਉਹਨਾਂ ਦੀ ਸਰਵਾਈਵੇਬਿਲਿਟੀ ਹੈ ਨਹੀਂ ਗੀ। ਨਾਲੇ ਸਾਰੇ ਫੁੱਲ ਹੋ ਵੀ ਨਹੀਂ ਸਕਦੇ ਪੋਲੀਨੇਟ, ਇੰਨਾ ਤਾਂ ਫਰੂਟ ਯੀਲਡ ਦੇ ਵੀ ਨਹੀਂ ਸਕਦਾ ਨਾ, ਵੀ ਸਾਰੇ ਫੁੱਲਾਂ ਦਾ ਨਟ ਬਣ ਜਾਣ, ਉਹ ਵੀ ਨਹੀਂ ਹੋ ਸਕਦਾ। ਐਕਚੁਅਲੀ 20% ਹੁੰਦਾ, ਜਦੋਂ 20 ਹੋ ਜੇ ਸੋਹਣਾ ਹੋ ਜਾਂਦਾ, 20-25% ਇਜ਼ ਗੁੱਡ। ਤੇ ਜਦੋਂ 15 ਹੋ ਜੇ ਫਿਰ ਬਹੁਤ ਘੱਟ ਲੱਗਦਾ। ਉਹ ਰੇਂਜਸ ਆ, ਹੈ ਨਾ। ਤੇ ਪਰ ਜਿਹੜਾ ਕੀ ਕੁਐਸਚਨ ਇਹ ਆਉਂਦਾ ਗਾ ਕਿ ਜੋ ਨਿਊਟ੍ਰੀਸ਼ਨ ਨੀਡ ਆ ਕਿਸੇ ਵੀ ਪਲਾਂਟ ਦੀ, ਟਰੀ ਦੀ, ਚਾਹੇ ਵਾਈਨ ਦੀ, ਜਿੰਨਾ ਚਿਰ ਉਹ ਪੂਰੀ ਨਹੀਂ ਹੁੰਦੀ, ਜਦੋਂ ਫਿਰ ਉਹ ਕ੍ਰਿਟੀਕਲ ਟਾਈਮ ਆਉਂਦਾ, ਉਹਨਾਂ ਦੇ ਇਫੈਕਟ ਬਹੁਤ ਦਿਸਣੇ ਸ਼ੁਰੂ ਹੋ ਜਾਂਦੇ ਆ। ਹਾਂਜੀ, ਹੈ ਨਾ। ਹੁਣ ਦੇਖੋ ਇੱਕ ਖੇਤ ਦੇ ਵਿੱਚ ਸੋਹਣਾ ਹੋਇਆ ਪਿਆ ਕ੍ਰਾਪ, ਦੂਜੇ ਖੇਤ 'ਚ ਹੈ ਨਹੀਂ, ਹੈ ਨਾ। ਤੇ ਕਈ ਵੈਰਾਈਟੀਜ਼ ਵੀ ਆਪਣੀਆਂ ਐਸੀਆਂ ਵੈਸੀਆਂ ਗੀਆਂ ਜਿਹੜੀਆਂ ਕਿ ਬਹੁਤ ਸੈਂਸਿਟਿਵ ਆ। ਜੀ, ਠੀਕ ਹੈ। ਇਹ ਜੇ ਕੋਈ ਚੀਜ਼ ਦੀ ਨਿਊਟ੍ਰੀਸ਼ਨ ਕੋਈ ਡਿਫੀਸ਼ੀਐਂਸੀ ਮਾੜੀ ਜੀ ਵੀ ਆ ਜਾਏ ਨਾ, ਉਹਦੇ ਨਾਲ ਕ੍ਰਾਪ ਬਹੁਤ ਇੰਪੈਕਟ ਪੈਂਦਾ। ਠੀਕ ਹੈ। ਸੋ ਇਹੀ ਆ ਵੀ ਜਾਂਦੀ ਸਾਰੀ ਜਿਹੜੀ ਖੇਤੀਬਾੜੀ ਕਰਨੀ ਆ ਉਹ ਆਪਦੇ ਹਿਸਾਬ ਦੇ ਨਾਲ ਹਰ ਇੱਕ ਖੇਤ ਦੀ ਅੱਡੋ ਅੱਡ ਹੋ ਰਹੀ ਆ। ਠੀਕ ਹੈ। ਤੇ ਦੂਸਰੇ ਫਿਰ ਹੁਣ ਲੜਾਈ ਦੇ ਇਫੈਕਟਸ ਤਾਂ ਹੈਗੇ ਆ। ਫਰਟੀਲਾਈਜ਼ਰ, ਤੇਲ, ਸਾਰਾ ਕੁਝ ਉਧਰੋਂ ਸਟੇਟ ਆਫ ਹਾਰਮੋਨਸ ਤਾਂ ਨਹੀਂ ਆਉਂਦਾ, ਤੇ ਉਹ ਮਹਿੰਗਾ ਫਿਰ ਹੋ ਹੀ ਗਿਆ ਹੁਣ ਆਲਰੇਡੀ। ਹਾਂ, ਦੋ ਚੀਜ਼ਾਂ ਹੋਈਆਂ, ਇੱਕ ਤਾਂ ਸਪਲਾਈ ਘਟੀ ਆ, ਹੈ ਨਾ। ਹੁਣ ਜਦੋਂ ਦੇਖੋ ਆਪਣੇ ਜ਼ਿਆਦਾ ਇੱਥੇ ਨਾ ਨਾਈਟ੍ਰੋਜਨ UN32 ਲੱਗਦੀ ਆ ਜੀ, ਉਹਦੀ ਪ੍ਰਾਈਸ $405 ਸੀ ਜਦੋਂ ਸ਼ੁਰੂ ਹੋਏ ਸੀ, 400 ਵੀ ਸੀਗੀ, ਉਹਦੀ 485 ਜਾ ਚੁੱਕੀ ਆ ਲਿਕੁਇਡ ਟਨ, ਹੈ ਨਾ। $85 ਵੱਧ ਗਈ ਆ ਪਿਛਲੇ 2 ਹਫ਼ਤਿਆਂ 'ਚ, 2-2.5 'ਚ, ਹੈ ਨਾ। ਤੇ ਇਹਦੇ ਨਾਲ ਉਹ ਸਾਰੀਆਂ ਚੀਜ਼ਾਂ ਹੀ ਕਿਉਂ ਬਾਹਲਾ ਫਰਟੀਲਾਈਜ਼ਰ ਪੈਟਰੋਲੀਅਮ ਬੇਸਡ ਆ, ਤੇ ਉਹਨਾਂ ਦਾ ਕਰਕੇ ਜਾਂਦੀ ਪ੍ਰਾਈਸ ਬਹੁਤ ਹਾਈ ਵਧਣੀ ਆ, ਹੈ ਨਾ।
ਤੇ ਆਪਾਂ ਤਾਂ ਪੱਗ ਦੇ ਵੱਲੋਂ ਇਹੀ ਰეკਮੈਂਡ ਸਾਰਿਆਂ ਨੂੰ ਇਹੀ ਸੁਜੈਸ਼ਨ ਦਿੰਦੇ ਸੀ ਵੀ ਜਿੰਨਾ ਤੁਸੀਂ ਬਾਏ ਕਰ ਸਕਦੇ ਆ ਬਾਏ ਕਰਕੇ ਰੱਖ ਲਓ। ਜੋ ਵੀ ਹੈਗਾ ਹਰਬਸਾਈਡ ਹੋਇਆ ਫਰਟੀਲਾਈਜ਼ਰਸ ਹੋਏ ਵੀ ਇਹਨਾਂ ਦੀਆਂ ਕੀਮਤਾਂ ਵਧਣੀਆਂ ਬਹੁਤ ਆ। ਸਹੀ ਨਾ ਤੋ ਇਸ ਕਰਕੇ ਜਾਂਦੀ ਸਾਰਿਆਂ ਨੂੰ ਜੇ ਕਈ ਵਾਰੀ ਅਫੋਰਡੇਬਿਲਿਟੀ ਦਾ ਵੀ ਕੁਐਸਚਨ ਆਉਂਦਾ ਕਿ ਇਹ ਵੀ ਕਿੱਦਾਂ ਕਰ ਕਿ ਜੇ ਪ੍ਰਾਈਸ ਵਧੂਗੀ ਕਰਾਪ ਦੀ ਪ੍ਰਾਈਸ ਵੀ ਵਧਣੀ ਆ। ਉਹ ਮੋਸਟਲੀ ਹੈਗਾ ਕਿ ਜਦੋਂ ਤੁਹਾਡੇ ਇੰਨੇ ਇਕਨੋਮਿਕਸ ਇੰਪੈਕਟ ਹੋਣੇ ਕਰਾਪ ਦੀਆਂ ਪ੍ਰਾਈਸਾਂ ਘਟਣੀਆਂ ਤੇ ਅਫੋਰਡੇਬਿਲਿਟੀ ਉਹ ਡਿਮਾਂਡ ਸਪਲਾਈ ਨਾਲ ਉਹ ਕੁਐਸਚਨ ਤੋਂ ਅਨਟਾਈ ਹੋ ਜਾਂਦੇ ਆ ਹੈ ਨਾ। ਉਹ ਬੇਸਿਕਲੀ ਇਕਨੋਮਿਕਸ ਤੇ ਆ ਜਾਂਦੇ ਉਹਦੇ ਨਾਲ ਲੋਕੀ ਜਿਹੜੀਆਂ ਇਹ ਚੀਜ਼ਾਂ ਨਹੀਂ ਖਾਂਦੇ ਫਲ ਫਰੂਟ ਚਲੇ ਜਾਂਦੇ ਆ ਨਟਸ ਚਲੇ ਜਾਂਦੇ ਆ ਤੇ ਫਿਰ ਉਹਨਾਂ ਦੀ ਆਬਵੀਅਸਲੀ ਪ੍ਰਾਈਸ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਸੋ ਮੈਨੇਜਮੈਂਟ ਵੀ ਕਰਨਾ ਨਾ ਬੜਾ ਕ੍ਰਿਟੀਕਲ ਹੈ ਕਿ ਬਈ ਉਹਨਾਂ ਵੀ ਇੰਨਾ ਪਾ ਦਿਓ ਜ਼ਿਆਦਾ ਐਕਸਪੈਕਟ ਕਰਦੇ ਆ ਪ੍ਰਾਈਸ $10 ਤੇ ਜਾ ਵੜੂ ਪਰ ਉਹ ਤਾਂ ਜਾਊ ਜੇ ਲੜਾਈ ਹਟੂਗੀ। ਲੜਾਈ ਹਟਣ ਦਾ ਹਲੇ ਕੋਈ ਦੱਸ ਨਹੀਂ ਰਿਹਾ ਬਈ ਕਿੰਨੀ ਕੁ ਛੇਤੀ ਇਹ ਫਿਨਿਸ਼ ਹੋ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਬਤ ਜਿਹੜਾ ਆ ਰਿਹਾ ਮੇਲਾ ਹੈ ਉਸ ਵਿੱਚ ਗੱਲਬਾਤ ਵੀ ਜਿਹੜੀ ਹੋਣੀ ਆ ਕਰੰਟ ਸਿਚੁਏਸ਼ਨ ਜੋ ਐਗ ਦੀ ਆ ਉਹਨੂੰ ਲੈ ਕੇ ਫਿਊਚਰ ਨੂੰ ਲੈ ਕੇ ਵੀ ਗੱਲਬਾਤ ਹੋਣੀ ਆ ਕਿਵੇਂ ਯੀਲਡ ਵਧਾਉਣੀ ਕਿੱਦਾਂ ਇਨਪੁਟ ਕਾਸਟ ਘਟਾਉਣੀ ਆ। ਸੋ ਕਈ ਤਰੀਕੇ ਦੇ ਮਾਮਲਿਆਂ ਦੇ ਉੱਤੇ ਜਿਹੜਾ ਕਿਸਾਨ ਮੇਲਾ ਹੋਣ ਜਾ ਰਿਹਾ ਹੈ ਆਉਂਦੇ ਸ਼ਨੀਚਰਵਾਰ ਨੂੰ ਉਸ ਉੱਤੇ ਚਰਚਾ ਜਿਹੜੀ ਉਹ ਹੋਣੀ ਆ। ਸੋ ਜਸਬੀਰ ਸਿੰਘ ਜੀ ਸੋ ਹੁਣ ਜ਼ਰੂਰ ਆਪਾਂ ਨੂੰ ਜਿਹੜਾ ਦੱਸੋ ਜਿਹੜਾ ਪੱਗ ਦੇ ਦੁਆਰਾ ਜਿਹੜਾ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਆ ਆਉਂਦੇ ਸ਼ਨੀਚਰਵਾਰ 21 ਤਰੀਕ ਨੂੰ ਹੋਣਾ ਹੈ ਉਹਦੇ ਬਾਰੇ ਸਾਨੂੰ ਹੁਣ ਜਾਣਕਾਰੀਆਂ ਸਾਂਝੀਆਂ ਕਰਿਓ ਜੀ। ਹਾਂਜੀ ਦੇਖੋ ਆਪਣਾ ਪਹਿਲਾ ਹੀ ਪਲੇਟਫਾਰਮ ਆ ਪੱਗ ਜੋ ਕਿ ਸਾਰੇ ਗਵਰਨਮੈਂਟ ਏਜੰਸੀਜ਼ ਜਿਹੜੇ ਪ੍ਰਾਈਵੇਟ ਇੰਡਸਟਰੀ ਨੂੰ ਇਕੱਠਾ ਕਰਕੇ ਇੱਕ ਥਾਂ ਤੇ ਲਿਆ ਕੇ ਜਿਹੜੇ ਫਾਰਮਰਾਂ ਨੂੰ ਜਿੱਥੋਂ ਇਨਫੋਰਮੇਸ਼ਨ ਮਿਲਦੀ ਆ ਹੈ ਨਾ। ਤੇ ਆਪਣਾ ਕਾਫੀ ਹੁਣ ਜਦੋਂ ਦੀ ਪੱਗ ਸ਼ੁਰੂ ਹੋਈ ਆ ਡਿਫਰੈਂਟ ਫੋਰਮ ਦੇ ਵਿੱਚ ਆਪਾਂ ਇਹ ਵਰਕਸ਼ਾਪ ਕਰਾਉਂਦੇ ਆ ਮੇਲਾ ਕਰਾਉਂਦੇ ਆ ਹੁਣ ਤਾਂ ਮੇਲਾ ਹੀ ਆ ਹੈ ਨਾ। ਤੇ ਇਹਦੇ ਵਿੱਚ ਅੱਡੋ ਅੱਡ ਨਾ ਇੰਡਸਟਰੀ ਦੇ ਵਿੱਚੋਂ ਇੱਕ ਤਾਂ ਜਿਹੜੇ ਮਾਰਕੀਟ ਡਾਇਰੈਕਸ਼ਨਸ ਆ ਵੀ ਕਿੱਧਰ ਨੂੰ ਮਾਰਕੀਟ ਜਾ ਰਹੀ ਆ ਬਦਾਮਾਂ ਦੀ ਸੌਗੀ ਦੀ ਪਿਸਤੇ ਵਾਲਿਆਂ ਦੀ ਹੈ ਨਾ। ਕਿਉਂ ਵੱਡਾ ਕੁਐਸਚਨ ਜਿਹੜਾ ਗਰੋਅਰਸ ਦਾ ਹੁੰਦਾ ਉਹ ਉੱਥੇ ਆਨਸਰ ਕੀਤਾ ਜਾਊਗਾ ਕਿ ਉਹ ਹੋਰ ਬਦਾਮ ਲਾਉਣ ਗ੍ਰੇਪ ਲਾਉਣ ਚਾਹੇ ਕਿਹੜੇ ਪਾਸੇ ਉਹ ਆਪਦੀ ਇਨਵੈਸਟਮੈਂਟ ਜ਼ਿਆਦਾ ਕਰਨ ਜਿਹੜਾ ਕਿ ਉਹਨਾਂ ਦਾ ਫਿਊਚਰ ਥੋੜ੍ਹਾ ਜਿਹਾ ਠੀਕ ਰਹੇ ਹੈ ਨਾ। ਇਸ ਵਕਤ ਗਾਈਡੈਂਸ ਬਹੁਤ ਲਿਮਿਟਿਡ ਆ ਉੱਥੋਂ ਤੁਹਾਨੂੰ ਬਹੁਤ ਜ਼ਿਆਦਾ ਇੱਦਾਂ ਦੀ ਇਨਫੋਰਮੇਸ਼ਨ ਮਿਲੂਗੀ ਜਿਹੜੇ ਇੰਡਸਟਰੀ ਦੇ ਬੰਦੇ ਜਿਹੜੇ ਐਕਸਪਰਟਸ ਹੈਗੇ ਆ ਜਿਹੜੇ ਸਟੱਡੀਜ਼ ਕਰ ਰਹੇ ਆ ਜਿਹੜੇ ਚਾਹੇ ਮਾਰਕੀਟ ਕਰ ਰਹੇ ਆ। ਜੇ ਆਪਾਂ ਕਹਿ ਦਈਏ ਵੀ ਹੁਣ ਰੇਜ਼ਨ ਦੀ ਕਹਿੰਦੇ ਆ ਵੀ ਬਹੁਤ ਘਟ ਗਈ ਆ ਰੇਜ਼ਨ ਵਾਲੇ ਮੇਨ ਬੰਦੇ ਆਉਣਗੇ ਦੱਸਣਗੇ ਵੀ ਜਾਣਦੀ ਵੀ ਭਾਈ ਸਾਡੀ ਰੇਜ਼ਨ ਦੀ ਸਿਚੁਏਸ਼ਨ ਹੈ ਕੀ ਹੈ ਨਾ ਕਿੱਥੇ ਆ ਸਾਡੀ ਜਾਣਦੀ ਇਹਦੀ ਪ੍ਰਾਈਸ ਇੱਥੇ ਖੜੀ ਕਿਉਂ ਆ ਇੰਪੈਕਟ ਕੀ ਕਾਹਦੇ ਲਈ ਹੁੰਦਾ ਵੀ ਗਾਹਾਂ ਨੂੰ ਫਿਊਚਰ ਦੇ ਵਿੱਚ ਲੋਕੀ ਜਾਣਦੀ ਗ੍ਰੇਪਸ ਲਾਉਣ ਕਿ ਨਾ ਲਾਉਣ ਹੈ ਨਾ। ਤੇ ਸੇਮ ਕੁਐਸਚਨ ਹੀ ਇਹ ਜਾਣੇ ਆ ਬਦਾਮਾਂ ਵਾਲਿਆਂ ਨੂੰ ਹੈ ਨਾ ਬਈ ਤੁਸੀਂ ਕਹਿੰਦੇ ਸੀ ਵੀ $3.5 ਬਿਲੀਅਨ ਜਿੰਨੀ ਵੀ ਸਾਡੀ ਇਨਵੈਸਟਮੈਂਟ ਹੋ ਰਹੀ ਆ ਵੀ ਉਹਦੀ ਰਿਟਰਨ ਕੀ ਆ ਤੇ ਕੀ ਹੋ ਰਿਹਾ ਗਾ ਇਸ ਇੰਡਸਟਰੀ ਦੇ ਵਿੱਚ ਹੈ ਨਾ। ਤੇ ਗਾਹਾਂ ਨੂੰ ਜੇ ਸਿਗਮਾ ਲੱਗਿਆ ਉਹਦੇ ਜਾਣਦੀ ਇਹ ਕੁਐਸਚਨਸ ਹੋਣਗੇ ਵੀ ਕਿੰਨੀ ਪ੍ਰੋਡਕਸ਼ਨ ਹੋ ਰਹੀ ਆ ਵੀ ਇਹ ਕ੍ਰਾਪ ਜਿਹੜੀ ਸਪਲਾਈ ਘਟੂਗੀ ਤੇ ਉਹਦਾ ਜਾਣਦੀ ਅਸੀਂ ਕੀ ਕੁਝ ਕਰ ਸਕਦੇ ਹਾਂ। ਤੇ ਇਹਦੇ ਨਾਲ ਹੀ ਜਾਣੀ ਦੀ ਜਦੋਂ ਇੰਡਸਟਰੀ ਦਾ ਹੋ ਜਾਂਦਾ ਫਿਰ ਆ ਜਾਂਦਾ ਕੁਐਸਚਨ ਕਿ ਜਾਣਦੀ ਉੱਥੇ ਇਸ ਇਹਦੇ ਵਿੱਚ ਜਿਹੜੇ ਸਕਸੈਸ ਤੇ ਚੈਲੰਜਸ ਇਹਨਾਂ ਨੂੰ ਕੀ ਆ ਰਹੇ ਆ ਹੈ ਨਾ। ਕਿਉਂ ਨਹੀਂ ਜਾਣਦੀ ਫਾਰਮਰ ਪ੍ਰੋਫਿਟੇਬਲ ਹੁੰਦਾ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਗਈਆਂ ਹੈ ਨਾ। ਇਸ ਵਕਤ ਜੇ ਦੇਖਿਆ ਜਾਵੇ ਜਿਹੜੇ ਤਾਂ ਕਾਰਪੋਰੇਟ ਫਾਰਮ ਆ ਉਹ ਤਾਂ ਪੂਰੀ ਸਕਸੈਸਫੁਲ ਆ ਉਹ ਤਾਂ ਜਾਣਦੀ ਪ੍ਰੋਫਿਟੇਬਲ ਆ ਪੈਸੇ ਬਣਾਉਂਦੀ ਆ। ਸੇਮ ਥਾਂ ਤੇ ਜਿਹੜਾ ਫੈਮਿਲੀ ਫਾਰਮਰ ਆ ਉਹ ਪੈਸੇ ਲੂਜ਼ ਕਰਦਾ ਹੈ ਨਾ। ਉਹਦੇ ਵੀ ਜਾਣਦੀ ਕਈ ਡਿਫਰੈਂਟ ਪ੍ਰਪੋਜ਼ਲਸ ਡਿਸਕਸ਼ਨਸ ਹੋਣਗੀਆਂ ਉੱਥੇ ਬਈ ਕੀ ਕਰਨਾ ਚਾਹੀਦਾ ਇਹਨਾਂ ਨੂੰ ਜਾਣਦੀ ਜਿਹੜਾ ਖੇਤਾਂ ਨੂੰ ਜਾਣਦੀ ਕਿੱਦਾਂ ਅਸੀਂ ਬ੍ਰੇਕ ਈਵਨ ਕਰਨਾ ਤੇ ਕਿੱਦਾਂ ਪ੍ਰੋਫਿਟੇਬਲ ਬਣਾਉਣਾ
ਨਾ। ਸੋ ਇਹਦੇ ਨਾਲ ਕਾਫੀ ਡਿਸਕਸ਼ਨ ਹੋਣਗੀਆਂ ਮੋਸਟਲੀ, ਜਿੱਦਾਂ ਪੈਨਲ ਸਿਮਿਲਰ ਜੀ ਡਿਸਕਸ਼ਨ ਹੋਊਗੀ, ਜਿੱਦਾਂ ਪੈਨਲ ਡਿਸਕਸ਼ਨਸ ਹੋਣਗੀਆਂ, ਜਿਹੜੇ ਅੱਡੋ ਅੱਡ ਕੁਐਸਚਨ ਪੁੱਛੇ ਜਾਣਗੇ ਉਹਨਾਂ ਨੂੰ, ਜਿੱਦਾਂ ਲਾਸਟ ਟਾਈਮ ਕੀਤਾ ਸੀ। ਤੇ ਉਹਦੇ ਨਾਲ ਹੀ ਫਿਰ ਜਾਣੀ ਦੀ ਉਹਨਾਂ ਦੇ ਬੂਥਸ ਵੀ ਹੋਣਗੇ ਆਪਣੇ ਲੱਗੇ ਹੋਏ, ਜਿੱਥੋਂ ਤੁਸੀਂ ਇਹ ਆਨਸਰ ਲੱਭ ਸਕਦੇ ਆ। ਠੀਕ ਹੈ। ਹਾਂ, ਤੇ ਫਿਰ ਸਾਰੇ ਜਿੰਨੇ ਵੀ ਜਾਣੀ ਦੀ, ਜਦੋਂ ਤੁਸੀਂ ਇੰਡਸਟਰੀ ਦੇ ਪਤਾ ਲੱਗ ਰਿਹਾ ਵੀ ਜਾਣਦੀ ਅਸੀਂ ਹੁਣ ਗਾਂ ਨੂੰ ਪੀਚ ਵਿਕਣੇ ਕਿ ਨਹੀਂ ਵਿਕਣੇ, ਇਹ ਸਾਰੇ ਕੁਐਸਚਨਸ ਜਿਹੜੇ ਆ ਨਾ ਸਾਰਿਆਂ ਦੇ ਮਨਾਂ ਦੇ ਵਿੱਚ ਹੈ, ਪਰ ਇਹਨਾਂ ਦੇ ਆਨਸਰਸ ਹੈ ਨਹੀਂਗੇ। ਉਹ ਵੀ ਉਹ ਕਿਹੜੀ ਕਿਹੜੀ ਚੀਜ਼ ਨੂੰ ਇੰਪੈਕਟ ਕਰਦੇ ਆ। ਤੇ ਫਿਰ ਜਦੋਂ ਅਸੀਂ ਇਹ ਤੋਂ ਚਲੇ ਜਾਈਏ ਥੋੜਾ ਜਿਹਾ ਪਾਸੇ, ਫਿਰ ਆਪਣੇ ਪਾਣੀ ਦੇ ਇਸ਼ੂਜ਼ ਆ ਜਾਂਦੇ ਆ, ਸਿਗਮਾ ਦਾ ਰੌਲਾ, ਉਹ ਸਾਰੀਆਂ ਚੀਜ਼ਾਂ, ਸਿਗਮਾ ਦਾ ਰੌਲਾ, ਸਿਗਮਾ ਦੀ ਪੈਨਲਟੀਜ਼, ਕਿਹੜੇ ਕੰਡੀਸ਼ਨ ਆ, ਕਿੱਥੇ ਤੁਸੀਂ ਜਾਂਦੀ ਮੀਟਰ ਲਾਉਣੇ ਆ, ਮੀਟਰ ਲਾਉਣ ਦਾ ਮਤਲਬ ਕੀ ਆ, ਇੰਪੈਕਟ ਕੀ ਆ, ਇੰਪੈਕਟ ਕੀ ਆ। ਹੁਣ ਕਈ ਪ੍ਰਾਈਸ ਇੰਪੈਕਟ ਤਾਂ ਪਈ ਆ, ਹੈ ਨਾ। ਜਿਹੜੀ ਹੁਣ ਸਿੰਗਲ ਸੋਰਸ ਪ੍ਰਾਪਰਟੀ ਆ ਉਹ ਸਾਰੀ ਹੀ ਅੰਡਰ 10,000 ਆ, 5,000 ਤੋਂ ਲੈ ਕੇ 10,000 ਨੂੰ ਏਕੜ ਵਿਕਦਾ ਗਾ। ਜਿਹੜੀ ਡਬਲ ਸੋਰਸ ਆ ਉਹਦੀ ਪ੍ਰਾਈਸ ਬਹੁਤ ਵੈਰੀ ਕਰਦੀ ਆ। ਜਿੱਥੇ ਤਾਂ ਪਾਣੀ ਬਹੁਤ ਜ਼ਿਆਦਾ, ਉਹ ਪ੍ਰਾਈਸ ਤਾਂ 30,000 ਤੋਂ ਉੱਪਰ ਹੀ ਆ ਹਲੇ ਮੇਨਟੇਨ ਕੀਤੀ ਉਹਨੇ। ਤੇ ਜਿੱਥੇ ਪਾਣੀ ਘੱਟ ਆ, ਭਾਵੇਂ ਡਬਲ ਸੋਰਸ ਆ, ਵੀ ਡਿਚ ਹੈਗੀ, ਡਿਚ ਆਉਂਦੀ ਨਹੀਂ, ਹੈ ਨਾ, ਚਾਹੇ ਬਹੁਤ ਲਿਮਿਟਡ ਆਉਂਦੀ ਹੈ, ਇੱਕ ਅੱਧਾ ਪਾਣੀ ਮਿਲਦਾ। ਉਹ ਜਦੋਂ ਸਿਗਮਾ ਇਨਫੋਰਸ ਹੋ ਗਿਆ, ਉਹ ਪ੍ਰਾਪਰਟੀਆਂ ਵੀ ਬਹੁਤ ਇੰਪੈਕਟ 'ਚ ਪੈਣਗੀਆਂ ਜੀ, ਹੈ ਨਾ। ਹੁਣ ਕਈ ਵਾਟਰ ਡਿਸਟ੍ਰਿਕਟ ਆ ਜਿਹੜੇ $500 ਏਕੜ ਫੁੱਟ ਪਾਣੀ ਦਾ ਚਾਰਜ ਇਸ ਵਕਤ ਕਰ ਰਹੇ ਆ, ਹੈ ਨਾ। ਤੇ ਉੱਥੇ ਦਾ ਅਫੋਰਡੇਬਿਲਿਟੀ ਕੁਐਸਚਨ ਬਹੁਤ ਆ ਜਾਂਦਾ ਵੀ ਕਿੰਨਾ ਕੁ ਪਾਣੀ ਲਾਉਣਾ। ਜੇ ਤੁਹਾਨੂੰ 3 ਏਕੜ ਫੁੱਟ ਲਾਉਣਾ, ਅਗਲਾ ਕਹਿੰਦਾ 1.5 ਸਾਲ ਲਓ, ਚਲੋ ਕਰਾਪ ਘਟ ਜੂਗਾ। ਉਹ ਫਿਰ ਤੁਸੀਂ ਨਾ ਬੈਲੈਂਸ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਅਸੀਂ ਕਿੰਨੀ ਕੁ ਚੀਜ਼ ਪਾਈਏ, ਕਿੰਨਾ ਕੁ ਛੱਡੀਏ, ਸਾਨੂੰ ਕਿੰਨਾ ਕੁ ਇਨਕਮ ਆਊਗੀ, ਕਿ ਚੋ ਲਾਸ ਹੋਣਾ ਗਾ। ਤੇ ਉਹਦੇ ਨਾਲ ਹੌਲੀ ਹੌਲੀ ਡਿਗਰੇਡ ਹੁੰਦਾ ਨਾ ਚੀਜ਼ਾਂ ਸਾਰੀਆਂ ਹੀ, ਕ੍ਰਾਪਸ ਦੇ ਯੀਲਡ ਘਟ ਜਾਂਦੇ ਆ। ਤੇ ਉਹਨੂੰ ਜਦੋਂ ਟਰੀ ਚਾਹੇ ਵਾਈਨ ਸ਼ਾਖ 'ਚ ਜਾ ਪੈਂਦਾ, ਤੇ ਉਹ ਲੀਸਟ ਉਹਨਾਂ ਦੀ ਪ੍ਰੋਡਕਸ਼ਨ ਵਾਪਸ ਲਿਆਉਣੀ ਬਹੁਤ ਔਖੀ ਆ, ਹੈ ਨਾ। ਜਿਹੜੇ ਜਾਣਦੀ ਇੱਕ ਆਪਣੇ ਦੇਖੋ ਹੈਲਥੀ ਬੰਦਾ, ਜੇ ਉਹਦੀਆਂ ਲੱਤਾਂ ਬਾਹਾਂ ਇੱਕ ਵਾਰੀ ਟੁੱਟ ਜਾਣ, ਦੁਬਾਰਾ ਉਹ ਐਗਜ਼ੈਕਟਲੀ ਉਹ ਚੀਜ਼ ਨਹੀਂ ਬਣਦੀ, ਹੈ ਨਾ। ਤੇ ਉਹ ਇਹ ਟਰੀਸ ਪਲਾਂਟਸ ਦਾ ਵੀ ਸੇਮ ਹੀ ਚੀਜ਼ ਆ, ਹੈ ਨਾ। ਤੇ ਉਹ ਜਿਹੜਾ ਸਿਗਮਾ ਦੇ ਕਾਫੀ ਡਿਸਕਸ਼ਨਸ ਹੋਣਗੇ, ਜਿਹੜੇ ਲੋਕਲ ਵਾਟਰ ਡਿਸਟ੍ਰਿਕਟ, ਸਟੇਟ ਵਾਟਰ ਬੋਰਡ ਦੇ, ਤੇ ਜਿਹੜੇ UC ਦੇ ਕੰਮ ਕਰ ਰਹੇ ਆ, ਜਿਹੜੇ ਪ੍ਰੋਡਿਕਟ ਕਰ ਰਹੇ ਆ, ਵੀ ਉਹਨਾਂ ਦੇ ਇਹ ਕਾਫੀ ਪੈਨਲ ਡਿਸਕਸ਼ਨਸ ਹੋਣਗੇ। ਸੋ ਜਿਹੜੇ ਫਾਰਮਰ ਆ ਉਹਨਾਂ ਨੂੰ ਸਿੱਧੇ ਸਵਾਲਾਂ ਦੇ ਜਵਾਬ ਜਿਹੜੇ ਉੱਥੇ ਮਿਲਣਗੇ। ਸੋ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉੱਥੇ ਮਿਲਣਗੀਆਂ। ਸੋ 21 ਮਾਰਚ ਨੂੰ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਗੁਰਦੁਆਰਾ ਸਾਹਿਬ ਮਡੇਰਾ ਦੀਆਂ ਗਰਾਊਂਡਸ ਦੇ ਵਿੱਚ, ਤੇ ਤਿਆਰੀ ਪੂਰੀ ਹੋ ਚੁੱਕੀ ਆ ਜਾਂ ਨਹੀਂ ਹੋ ਚੁੱਕੀ, ਉਹਦੇ ਬਾਰੇ ਆਪਣੇ ਨਾਲ ਜੁੜ ਚੁੱਕੇ ਨੇ ਅਮਰੀਕ ਸਿੰਘ ਬਸਰਾ ਜੀ। ਉਹ ਆਪਾਂ ਨੂੰ ਜਿਹੜੀਆਂ ਜਾਣਕਾਰੀਆਂ ਆ ਉਹ ਸਾਂਝੀਆਂ ਕਰਨਗੇ। ਅਮਰੀਕ ਸਿੰਘ ਬਸਰਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਨ, ਜਸਵੀਰ ਭਾਈ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਸੋ ਲੱਗਦਾ ਏਦਾਂ ਵੀ ਜਿੱਦਾਂ ਗਰਾਊਂਡ 'ਚ ਹੀ ਆ, ਜੇ ਤੁਸੀਂ ਉੱਥੇ ਤਿਆਰੀ ਚੱਲ ਰਹੀ ਆ ਪੂਰੀ, ਹੈ ਅੱਜ? ਹਾਂਜੀ, ਅੱਜ ਸਾਰਾ ਦਿਨ ਲਾਇਆ, ਕੱਲ ਵੀ ਅੱਧਾ ਦਿਨ ਲਾਇਆ ਸੀ। ਤੇ ਬਸ ਹੁਣ ਤੁਹਾਡੇ ਪਹਿਲਾਂ ਮੈਂ ਲੱਗਾ ਸੀ ਉੱਥੋਂ ਲਾਈਵ ਵੀਡੀਓ ਪਾਉਣ, ਤੇ ਬੰਦੇ ਮੇਰੇ ਕਹਿੰਦੇ ਵੀ ਕਾਹਲੀ ਆ, ਧੁੱਪ ਹੋ ਗਈ ਤੇ ਚੱਲੀਏ। ਮੈਂ ਕਿਹਾ ਚਲੋ ਫਿਰ। ਗਰਮੀ ਹੋ ਗਈ, ਗਰਮੀ ਹੋ ਗਈ ਹੈ, ਕਾਫੀ ਗਰਮੀ ਹੈ, ਜਿੱਦਾਂ ਹੁਣ ਪਾਣੀ ਦੀ ਲੋੜ ਆ ਜੀ। ਬਾਕੀ ਸੰਗਤਾਂ ਦੱਸ ਦਿੰਦੇ ਆ ਸਾਰੇ ਕਿਸਾਨ ਵੀਰਾਂ ਨੂੰ ਵੀ ਹਮਾ ਕੇ ਪਹੁੰਚੋ ਜੀ। ਜਿਹੜੇ ਦੂਰ ਆ, ਇਹਨਾਂ ਨੇ ਆਉਣਾ ਜੂਬਾ ਸਿਟੀ ਵਗੈਰਾ ਤੋਂ, ਹੋਰ ਵੀ 3-4 ਘੰਟੇ ਦੀ ਡਰਾਈਵ ਹੋਣੀ ਆ। ਬਈ ਸਮਾਂ ਆਪਾਂ ਇੱਕ 18.5 ਤੇ ਬੁੱਕ ਲਿਆ, ਉਹਨਾਂ ਵੀ ਗੱਲ ਕੀਤੀ ਵੀ ਜੇ ਕਿਤੇ ਰਾਤ ਓਵਰਨਾਈਟ ਸਟੇ ਕਰਨਾ ਹੋਵੇ ਤਾਂ ਸਪੈਸ਼ਲ ਫਾਰਮਰ ਡਿਸਕਾਊਂਟ ਵੀ ਮਿਲੂਗਾ। ਠੀਕ ਹੈ ਜੀ। ਤੁਸੀਂ ਆਪ ਵੀ ਪਹੁੰਚ ਕੇ ਕਰਨੀ ਆ 9 ਤੋਂ ਲੈ ਕੇ, ਜਿੱਦਾਂ ਤੁਹਾਨੂੰ ਭਾਜੀ ਅਰਸ਼ਰ ਵੀ ਦੱਸ ਦਿੱਤਾ ਹੋਣਾ, 9 ਤੋਂ ਲੈ ਕੇ 2-2:30 ਵਜੇ ਤੱਕ ਸਮਾਪਤੀ ਹੋ ਜਾਣੀ ਆ ਜੀ। ਜਿਹੜਾ ਵੀਰਾਂ ਨੇ ਦੂਰੋਂ ਆਉਣਾ, ਤੇ ਚਾਹ ਪਾਣੀ ਦਾ ਲੰਗਰ ਤਿਆਰ ਰਹੂਗਾ। ਤੁਸੀਂ ਅਰਲੀ ਸਵੇਰ ਨੂੰ ਉੱਠ ਕੇ ਆਓ, 4-5 ਵਜੇ ਉੱਠ ਕੇ ਤੁਰ ਪਾਓ, ਜਿੱਦਾਂ ਅਸੀਂ ਨਗਰ ਕੀਰਤਨ ਤੇ ਜਾਈਦਾ ਸਿਟੀ। ਤੇ ਵੈਸੇ ਕਿਸਾਨਾਂ ਨੂੰ ਤਾਂ ਵੈਸੇ ਹੀ ਅਮਰੀਕ ਜੀ ਆਦਤ ਹੁੰਦੀ, ਇੰਨੀ ਕੁ ਤੜਕੇ ਤੋਂ ਉੱਠ ਹੀ ਜਾਂਦੇ ਆ।
ਉੱਠ ਖੜਦੇ ਆ ਸਾਰੇ 5 ਵਜੇ ਤੇ ਭਾਜੀ ਜਸਵੀਰ ਤਾਂ 5 ਵਜੇ ਖੱਤੇ ਤਾਂ ਮੈਂ ਤਾਂ ਲੇਟ ਹੀ ਉੱਠਦਾ। ਠੀਕ, ਪਰ ਉਦੋਂ ਟਾਈਮ ਨਾਲ ਉੱਠ ਜਿਓ। ਪਰ ਮੈਂ ਟਕੜੂਗਾ ਤੇ ਇਹ ਜਦੋਂ ਮੈਂ ਕਾਲ ਕਰਦਾ ਨਾ ਜਾਂ ਕਿਤੇ ਇਹ ਕਰ ਤੇ ਸਵੇਰੇ ਹੀ ਉੱਠੇ ਹੁੰਦੇ ਮੈਂ ਕਿਹਾ ਤੇ ਮੈਂ ਲੇਟ ਵਾਲਾ ਬੰਦਾ, ਥੋੜਾ ਜਿਹਾ ਲੇਟ ਆਵਾ। ਠੀਕ ਆ, ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਹਮ ਆ ਕੇ ਪਹੁੰਚੋ ਬਈ, ਹਾਂਜੀ ਆਵਾਜ਼ ਰੱਖੋ ਉੱਥੇ, ਪਤਾ ਲੱਗੇ ਹਨਾ ਵੀ ਜਿੱਦਾਂ ਕਿ ਵੀ ਬੜਾ ਵਧੀਆ ਪ੍ਰੋਗਰਾਮ ਸਕਸੈਸਫੁਲ ਹੋਇਆ। ਇਸੇ ਤਰ੍ਹਾਂ ਹੁਣ ਵੀ ਸਾਰੇ ਵੀਰ ਆਪਣਾ ਯੋਗਦਾਨ ਪਾਉਣ ਆ ਕੇ, ਜਿਹੜੇ ਗੱਲਬਾਤ ਕਰਨ, ਕੁਐਸਚਨ ਆਪਣੇ ਪੁੱਟ ਕਰਨ ਤੇ ਆਨਸਰ। ਠੀਕ ਹੈ ਜੀ। ਸੋ ਥਾਂ ਥੂ ਪੱਧਰਾ ਕਰਤਾ, ਲੰਗਰ ਦਾ ਪ੍ਰਬੰਧ ਹੋ ਗਿਆ ਸਾਰਾ, ਉਹ ਸਾਰਾ ਕੁਝ ਡਨ ਹੋ ਗਿਆ ਜੀ ਹੁਣ? ਹਾਂ ਉਹ ਸਰ ਰੈਡੀ ਟੂ ਗੋ ਆ। ਫਰਾਈਡੇ ਸਾਡਾ ਟੈਂਟ ਵਗੈਰਾ ਸਾਰੇ ਲੱਗ ਜਾਣੇ ਆ। ਉਹਦੇ ਅਰਸ਼ਰ ਨਹੀਂ ਸਾਰੇ ਦੀਪ ਉਹਨਾਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਲਈਆਂ, ਜਿਹੜੇ ਸੇਵਾਦਾਰ ਲੱਗੇ ਹੋ ਆ। ਠੀਕ ਹੈ ਜੀ। ਤੇ ਫਰਾਈਡੇ ਆ ਕਿਉਂਕਿ ਸ਼ਾਮ ਨੂੰ, ਤੇ ਸੈਚਰਡੇ ਅਰਲੀ ਆਓ ਤੇ ਆਪਣਾ ਯੋਗਦਾਨ ਜਿਹੜਾ ਦੱਸਿਆ ਵੀ ਪਾਓ। ਸਾਰੇ ਜਣੇ ਆ ਕੇ ਸਾਰੀਆਂ ਲੈ ਕੇ ਆਓ ਆਪੋ ਆਪਣੇ ਕੁਐਸਚਨ ਜਿਹੜੇ ਤੁਹਾਡੇ ਕੋਲ ਆਊਗਾ। ਜਿਵੇਂ ਤੁਸੀਂ ਸੁਣਦੇ ਹੀ ਰਹਿੰਦੇ ਆ, ਇਹ ਕੋਈ ਜ਼ਿਆਦਾ ਤੁਹਾਨੂੰ ਪਤਾ ਲੱਗ ਜਾਂਦਾ ਫਾਰਮਿੰਗ ਦਾ, ਜਦੋਂ ਸਾਰੇ ਜਣੇ ਅਰਸ਼ ਭਾਜੀ ਜਾਂ ਜਸਵੀਰ ਹੋਣੀ ਲੈ ਕੇ ਆਉਂਦੇ ਆ ਨਾ ਕਿ ਸਿਚੁਏਸ਼ਨ ਕੀ ਆ। ਫਾਰਮਰ ਤਾਂ ਸੁਣਦੇ ਹੀ ਆ ਵੀ ਵਿਚਾਰੇ ਕੁਐਸਚਨ ਨਹੀਂ ਕਰ ਸਕਦੇ ਕਈ ਵਾਰੀ, ਤੇ ਹੁਣ ਕੁਐਸਚਨ ਕਰ ਲੈਣ ਆ ਕੇ, ਸਾਰੇ ਪੁੱਛਣ ਵੀ ਕੀ ਹੋ ਰਿਹਾ। ਜਿੱਦਾਂ ਦੱਸਿਆ ਜਸਵੀਰ ਉਹਨਾਂ ਦੇ ਸਾਰੇ ਡਿਪਾਰਟਮੈਂਟ ਆਉਣੇ ਆ, ਉਹਨਾਂ ਨਾਲ ਆਪਣੀ ਗੱਲਬਾਤ ਕਰੋ ਆ ਕੇ। ਬਹੁਤ ਵਧੀਆ ਇਹ ਬਹੁਤ ਵਧੀਆ ਹੈ ਜੀ। ਅੱਗੇ ਵੀ ਬੜੇ ਅਗਰੈਸਿਵ ਹੋ ਕੇ ਕਰਿਆ ਵੀ ਕਿਸਾਨ ਜਿਹੜੇ ਪੰਜਾਬੀ ਫਾਰਮਰ ਆ, ਕੌਮ ਜਿਹੜੀ ਆ ਸਭ ਤੋਂ ਪਹਿਲੀ। ਹਾਂਜੀ ਅਮਰੀਕ ਜੀ, ਆਵਾਜ਼ ਬੰਦ ਹੋ ਗਈ। ਨਹੀਂ ਦੇਖੋ ਜੋ ਭਾਈ ਇਹਦੀ ਚੌਥੀ ਜਨਰੇਸ਼ਨ ਕਈ ਖੇਤੀਬਾੜੀ ਕਰਦੀਆਂ ਆ, ਤੇ ਤੁਹਾਡਾ ਬਹੁਤ ਵੱਡਾ ਰੋਲ ਆ। ਆਓ ਆਪਣਾ ਯੋਗਦਾਨ ਪਾਓ ਜੀ। ਚਲੋ, ਤੇ ਐਡਰੈਸ ਇੱਕ ਵਾਰੀ ਅਮਰੀਕ ਬਸਲਾ ਜੀ ਦੱਸ ਦਿਓ, ਜਿਹੜਾ 99 ਤੋਂ ਆ ਰਿਹਾ, ਕਿਹੜਾ ਐਗਜ਼ਿਟ ਲੈ ਕੇ ਪਹੁੰਚਣਾ ਹੈ ਉੱਥੇ, ਉਹ ਵੀ ਮਾੜਾ ਜਿਹਾ ਦੱਸ ਦਿਓ, ਪਹੁੰਚਣਾ ਸੌਖਾ ਹੋ ਜੇ। ਜਿਹੜਾ ਸੀ 99 ਜਿਹੜੇ ਆ ਰਹੇ ਆ ਡਿਸਟੋ ਏਰੀਆ ਵੱਲੋਂ 18.5 ਤੋਂ ਲੈ ਕੇ 23 ਤੇ ਗੁਰਦੁਆਰਾ ਪਰਮੇਸ਼ਰ ਦਰਬਾਰ ਮਡੇਰਾ, ਤੇ ਉਹਨਾਂ ਦਾ ਐਡਰੈਸ ਆਪਣਾ ਇੱਥੇ ਦਾ ਹੈਗਾ 23249 ਐਵਨਿਊ 14। ਠੀਕ ਹੈ ਜੀ। ਤੇ ਜੇ ਕਿਸੇ ਨੇ ਫਰੈਜ਼ਨੋ ਵੱਲੋਂ ਆਉਂਦਾ ਤੇ ਐਵਨਿਊ 12 ਲੈ ਕੇ ਵੈਸਟ ਨੂੰ ਜਾ ਕੇ 23 ਤੇ ਉੱਤੇ ਰਾਈਟ ਕਰਕੇ ਤੇ ਤੁਹਾਨੂੰ ਉਹ ਸਿੱਧਾ ਹੀ ਉੱਥੇ 14 ਤੇ ਲੈ ਆਊਗੀ। ਐਡਰੈਸ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ GPS ਦੇ ਵਿੱਚ ਹੀ ਆ, GPS ਲੈ ਆਉਂਦਾ ਹੈ 23249 ਐਵਨਿਊ 14 ਮਡੇਰਾ ਕੈਲੀਫੋਰਨੀਆ। ਠੀਕ ਹੈ ਜੀ। ਸਾਰਿਆਂ ਨੂੰ ਬੇਨਤੀ ਹੈ, ਇੱਕੋ ਇੱਕ ਕਿਸਾਨ ਮੇਲਾ ਪੰਜਾਬੀਆਂ ਦਾ ਜਿਹੜਾ ਹੁਣ ਆ ਕੇ ਪਹੁੰਚਣ ਤੈਨੂੰ ਭਰਨ ਦੀ ਕੋਸ਼ਿਸ਼ ਕਰੋ, ਆਪੋ ਆਪਣੀ ਯੂਨਿਟੀ ਦਿਖਾ ਲਈਏ ਆਪਾਂ ਸਾਰੇ। ਬਿਲਕੁਲ ਜੀ, ਥੈਂਕ ਯੂ ਅਮਰੀਕ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੁਸੀਂ, ਸ਼ੁਕਰੀਆ ਜੀ। ਤੇ ਬਸ ਇੱਦਾਂ ਹੀ ਆਉਣ ਤੱਕ ਮਿਹਨਤ ਤੁਸੀਂ ਕਰ ਰਹੇ ਆ, ਤੇ ਬਸ ਸੰਗਤਾਂ ਨੇ ਪਹੁੰਚ ਕੇ ਹੁਮ ਆ ਕੇ ਪਹੁੰਚ ਕੇ ਬਸ ਚਾਰ ਚੰਨ ਲਾ ਦੇਣੇ ਆ। ਸ਼ੁਕਰੀਆ ਤੁਹਾਡਾ। ਚਾਰ ਚੰਨ ਲਾਓ ਤਾਂ ਤੁਸੀਂ ਆ ਜਾਓ, ਫਿਰ ਮੇਲੇ ਤੇ ਆ ਜਾਓ ਤੁਸੀਂ। ਜ਼ਰੂਰ ਪਹੁੰਚਾਂਗੇ ਜੀ, ਬਿਲਕੁਲ ਪਹੁੰਚਾਂਗੇ। ਹਾਂਜੀ ਰਾਜ ਤੁਹਾਡਾ ਧੰਨਵਾਦ ਜੀ, ਥੈਂਕ ਯੂ। ਹਾਂਜੀ, ਜਦੋਂ ਦੇਖੋ ਜੀ ਮਡੇਰਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਤੇ ਇਹਨਾਂ ਦਾ ਬੜਾ ਦੇਣ ਆ ਕਿ ਜਾਣਦੀ ਆਲਮੋਸਟ ਇੱਕ ਹਫ਼ਤਾ ਪਹਿਲਾਂ ਤਿਆਰੀਆਂ ਕਰਨੀਆਂ ਸ਼ੁਰੂ ਹੋ ਜਾਂਦੀਆਂ। ਕੰਮ ਔਰਗਨਾਈਜ਼ ਕਰਨੇ ਕੋਈ ਸੌਖੇ ਨਹੀਂ ਗੇ। ਨਹੀਂ ਤੇ ਇਹ ਇੱਕ ਸਭ ਦੀ ਨਾ ਇਉਂ ਨਹੀਂ ਵੀ ਅਸੀਂ ਉੱਥੇ ਜਾਣ ਦੀ ਇੱਕ ਮੇਲਾ ਹੀ ਹੋ ਰਿਹਾ, ਇਹ ਸਾਡੀ ਜ਼ਿੰਮੇਵਾਰੀ ਆ। ਜੇ ਅਸੀਂ ਖੇਤੀ ਦੇ ਵਿੱਚ ਰਹਿਣਾ, ਖੇਤੀ ਨਾਲ ਸਾਡੀ ਕੋਈ ਲਾਈਨਮੈਂਟ ਹੈਗੀ ਆ, ਫਿਰ ਸਾਡੀ ਜ਼ਿੰਮੇਵਾਰੀ ਆ ਕਿ ਜਦੋਂ ਇੱਦਾਂ ਦੇ ਇਵੈਂਟ ਹੁੰਦੇ ਆ ਉੱਥਾਂ 'ਤੇ ਜਾ ਕੇ ਆਵੋ। ਕਿਉਂ ਇਹ ਮੈਸੇਜ ਸਿਰਫ ਜਾਣੀ ਦੀ ਇੱਥੇ ਲੋਕਲ ਹੀ ਨਹੀਂ ਜਾਂਦੇ, ਵਾਸ਼ਿੰਗਟਨ ਤੱਕ ਉੱਪੜ ਗਏ ਆ। ਜਿਹੜੀ ਆਪਾਂ ਦੇਖੋ ਪੱਗ ਦੀ ਜਿੱਥੇ ਜਿੰਨੀ ਰੈਕਗਨਾਈਜ਼ ਹੋਈ ਆ, ਜਿੱਥੇ ਜਿੱਥੇ ਸਾਨੂੰ ਉਹਨਾਂ ਨੇ ਬੜਾ ਹੀ ਆਦਰ ਮਾਣ ਦਿੱਤਾ ਗਾ ਗੌਰਮੈਂਟ ਨੇ, ਵੈਦਰ ਸਟੇਟ ਆ ਚਾਹੇ ਫੈਡਰਲ ਆ, ਉਹ ਇਸੇ ਕਰਕੇ ਦਿੱਤਾ ਕਿ ਜਾਣਦੀ ਸਾਡੀ ਕਮਿਊਨਿਟੀ ਯੂਨਿਟੀ ਇੱਕ ਆ, ਇਕੱਠੇ ਆ, ਤੇ ਅਸੀਂ ਇੱਕ ਥਾਂ ਤੇ ਇਨਫੋਰਮੇਸ਼ਨ ਲੋਕਾਂ ਨੂੰ ਦੱਸ ਸਕਦੇ ਹਾਂ, ਦੇ ਸਕਦੇ ਹਾਂ, ਤੇ ਸਾਨੂੰ ਸਾਰੀ ਚੀਜ਼ਾਂ 'ਚ ਇਨਵੋਲਵ ਵੀ ਹੋਣਾ ਚਾਹੀਦਾ। ਇਸ ਕਰਕੇ ਹੁਣ ਜਿੰਨੀਆਂ ਸਟੇਟ ਏਜੰਸੀਜ਼ ਆ ਹੈ ਨਾ, ਜਿੱਦਾਂ ਇਹ ਪਾਣੀ ਤੋਂ ਲੈ ਕੇ ਗਵਰਨਮੈਂਟ ਦੇ ਗ੍ਰਾਂਟਸ ਤੋਂ ਲੈ ਕੇ, ਉਹ ਸਾਰੀਆਂ ਹੀ ਆਉਣਗੀਆਂ ਹੈ ਨਾ। ਤੇ ਦੂਸਰੀ ਜਿਹੜੀ ਮੇਨ ਜਿਹੜੇ ਗੱਲ ਆ ਇੱਥੇ ਆਉਂਦੇ ਆ, ਉਹ ਹੋਣੀ ਆ ਗ੍ਰਾਂਟਸ ਤੇ ਹੈ ਨਾ। ਹੁਣ ਦੇਖੋ NRCS ਦੀ ਗ੍ਰਾਂਟਸ
ਤਾਂ ਪੂਰੀ ਹੋ ਗਈ ਆ, ਉਹਨਾਂ ਦੀ ਡਿਸੀਜਨ ਆਊ ਵੀ ਕਿਹੜੇ ਕੁਆਲੀਫਾਈ ਕਿਹੜੇ ਨਹੀਂ। ਜਿਹੜੇ CDFA ਦੀਆਂ ਗ੍ਰਾਂਟਸ ਆਉਂਦੀਆਂ ਉਹ ਅੱਜ ਨੇ ਕਈ ਵਾਰੀ ਦੱਸਿਆ ਗਾ ਬਈ ਜਾਣੀ ਦੀ ਉਹਨਾਂ ਦੇ ਵਿੱਚ ਪੱਗ ਬਹੁਤ ਹੀ ਜ਼ੋਰ ਲਾ ਰਿਹਾ ਸੀ ਵੀ ਸਾਡੇ ਫਾਰਮਰਸ ਨੂੰ ਜਾਣੀ ਦੀ ਉਹ ਗ੍ਰਾਂਟਸ ਮਿਲਣ। ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਮੇਲੇ ਦੇ ਉੱਪਰ ਉਹਦੇ ਬਹੁਤ ਇਨਫੋਰਮੇਸ਼ਨ ਦਿੱਤੀ ਜਾਊਗੀ, ਐਪਲੀਕੇਸ਼ਨਾਂ ਵੀ ਸ਼ਾਇਦ ਭਰੀਆਂ ਜਾਣ, ਫਿਰ ਪ੍ਰਾਇਓਰਟੀ ਸੈੱਟ ਆਊ। ਜਿਹੜੇ ਬੰਦੇ ਉੱਥੇ ਫਿਜ਼ੀਕਲੀ ਮਿਹਨਤ ਕਰਕੇ ਟਰੈਵਲ ਕਰਕੇ ਆਉਂਦੇ ਆ, ਜਿਨ੍ਹਾਂ ਨੂੰ ਗ੍ਰਾਂਟ ਚਾਹੀਦੀਆਂ, ਅਸੀਂ ਉਹਨਾਂ ਦੇ ਉੱਥੇ ਉਹੋ ਜਿਹੀਆਂ ਐਪਲੀਕੇਸ਼ਨਾਂ ਵੀ ਲੈਣੀਆਂ ਸ਼ੁਰੂ ਕਰਾਂਗੇ, ਉਹਨਾਂ ਦੇ ਡੀਟੇਲ ਇਨਫੋਰਮੇਸ਼ਨ। ਅਤੇ ਫਿਰ ਜਦੋਂ ਉਹ ਅਵੇਲੇਬਲ ਓਪਨ ਹੋਣਗੀਆਂ ਉਹ ਪ੍ਰਾਇਓਰਟੀ ਬੇਸਿਸ 'ਤੇ ਹੈ ਨਾ, ਫਸਟ ਕਮ ਫਸਟ ਸਰਵ ਬੇਸਿਸ 'ਤੇ ਉੱਥੇ ਕੀਤੀਆਂ ਜਾਣਗੀਆਂ। ਜੇ ਕੋਈ ਫਾਰਮਰ ਨਹੀਂ ਆਉਂਦਾ ਫਿਰ ਕਹੇ ਵੀ ਮੈਨੂੰ ਜਾਣੀ ਦੀ ਬਈ ਇਹ ਗ੍ਰਾਂਟਸ ਨਹੀਂ ਮਿਲੀਆਂ, ਚਾਹੇ ਆਹ ਹੋ ਗਿਆ ਚਿਰ ਹੋ ਗਿਆ ਹੈ ਨਾ, ਵੀ ਇਹ ਨਹੀਂ ਗਿਆ, ਇਹਦਾ ਮਤਲਬ ਇਹੀ ਆ ਕਿ ਤੁਸੀਂ ਹਿੰਮਤ ਨਹੀਂ ਕੀਤੀ, ਪਿੱਛੋਂ ਆ ਕੇ ਜਾਣੀ ਦੀ ਮੁੜ ਕੇ ਉਹਦੇ ਲਿਮਿਟਿਡ ਗ੍ਰਾਂਟਸ ਹੁੰਦੀਆਂ, ਉਹ ਉੱਥੇ ਉਹਦਾ ਪ੍ਰੋਸੈਸ ਉੱਥੇ ਮੇਲੇ ਤੋਂ ਸ਼ੁਰੂ ਕੀਤਾ ਜਾਊਗਾ ਅਤੇ ਉਹਦੇ ਲਿਸਟਾਂ ਬਣਨਗੀਆਂ ਜਿਹੜੀਆਂ ਅਸੀਂ ਸਟੇਟ ਨੂੰ ਭੇਜਣੀਆਂ, CDFA ਨੂੰ ਭੇਜਣੀਆਂ ਵੀ ਆਹ ਐਪਲੀਕੈਂਟਸ ਆ ਸਾਰੀਆਂ, ਅਤੇ ਐਪਲੀਕੇਸ਼ਨ ਉੱਥੇ ਜਿਹੜੀ ਬੇਸਿਕ ਇਨਫੋਰਮੇਸ਼ਨ ਚਾਹੀਦੀ ਆ ਭਰਨ ਲਈ ਉੱਥੇ ਕਲੈਕਟ ਕੀਤੀ ਜਾਊਗੀ ਅਤੇ ਉਸੇ ਫਾਰਮਰਾਂ ਦੇ ਅਸੀਂ ਜਾਣੀ ਦੀ ਉਹ ਲਿਸਟ ਦੇ ਵਿੱਚੋਂ ਗਾਹਾਂ ਸਬਮਿਟ ਕਰਨੀਆਂ ਸ਼ੁਰੂ ਕਰਾਂਗੇ। ਸੋ ਜਿਹੜਾ ਮਿਸ ਕਰ ਜੂ ਉਹਨੇ ਮਿਸ ਹੋ ਜਾਣਾ ਉਹ ਚੀਜ਼ਾਂ 'ਚ। ਬਿਲਕੁਲ ਇਹ ਸਾਰੀਆਂ ਚੀਜ਼ਾਂ ਨਹੀਂ ਪਹੁੰਚੋ। ਅਤੇ ਦੂਸਰਾ ਫਿਰ ਰੀਜੈਨਰੇਟਿਵ ਐਗਸ 'ਤੇ ਵੀ ਕਾਫੀ ਡਿਸਕਸ਼ਨ ਹੋਣੀ ਹੈ। ਉਹ ਕਾਫੀ ਵੱਡਾ ਟਾਪਿਕ ਆ ਹੈ ਨਾ। ਕਲਾਈਮੇਟ ਰੈਜ਼ੀਲੀਅੰਸ 'ਤੇ ਕਾਫੀ ਹੋਣਾ ਗਾ ਵੀ ਜਿਹੜੇ ਕਿਹੜੇ ਆਰਗੇਨਾਈਜੇਸ਼ਨਸ ਕੀ ਕਰ ਰਹੀਆਂ, ਕਿ ਯੂਨੀਵਰਸਿਟੀਜ਼ ਦੇ ਰੋਲਸ ਇਹਨਾਂ ਦੇ ਵਿੱਚ ਕੀ ਆ। ਸੋ ਇੱਕ ਥਾਂ 'ਤੇ ਕਾਫੀ ਇਨਫੋਰਮੇਸ਼ਨ ਵੈਰੀ ਸ਼ੋਰਟ ਪੀਰੀਅਡ ਆਫ ਟਾਈਮ, ਜੇ ਹੁਣ ਤੁਸੀਂ ਦੇਖ ਲਓ 9 ਤੋਂ ਲੈ ਕੇ 2-2:30 ਤੱਕ ਸਾਰੇ 5-6 ਘੰਟੇ ਦੇ ਵਿੱਚ ਇਹ ਸਾਰਾ ਕੁਝ ਮਿਲ ਜਾਣਾ। ਹੋਰ ਕੋਈ ਇਹ ਜਿਹੀ ਹੈ ਨਹੀਂ ਗੀ ਜਾਣਦੀ। ਜੇ ਫਿਰ ਵੀ ਕੋਈ ਫਾਰਮਰਸ ਨਹੀਂ ਆਉਂਦੇ ਫਿਰ ਇਹਦਾ ਮਤਲਬ ਉਹਨਾਂ ਨੂੰ ਲੋੜ ਨਹੀਂ ਗੀ ਹੈ ਨਾ, ਕੋਈ ਲੋੜ ਹੈ ਨਹੀਂ ਗੀ ਉਹਨਾਂ ਨੂੰ, ਉਹ ਬੇਸਿਕਲੀ ਸੈਟਿਸਫਾਈਡ ਆ ਜਿੱਥੇ ਜਿਹੜੇ ਕੰਡੀਸ਼ਨਸ ਉਹਨਾਂ ਕੋਲ ਹੈਗੇ ਆ, ਕਿਉਂ ਚੇਂਜਸ ਬਹੁਤ ਆ ਰਹੀਆਂ ਹੈ ਨਾ। ਅਤੇ ਅਸੀਂ ਐਗ ਟੈਕਨੋਲੋਜੀ ਦੇ ਵਿੱਚ ਵੀ ਕਾਫੀ ਆ ਰਹੇ ਆ ਬੰਦੇ ਜਿਹੜੇ ਜਾਣਦੇ ਫਿਊਚਰ ਫਾਰਮਿੰਗ ਦਾ ਕਿੱਦਾਂ ਦਾ ਹੋਊਗਾ, ਉੱਥੇ ਉਹ ਵੀ ਡਿਸਕਸ਼ਨਸ ਹੋਣਗੀਆਂ। ਅਤੇ ਉਦੋਂ ਬਾਅਦ ਫਿਰ ਜਾਣੀ ਦੀ ਜੇ ਅਸੀਂ ਦੇਖੀ ਜਾਂਦੇ ਹਾਂ ਕਿ ਸਾਡੇ ਪੋਲੀਟੀਕਲ ਲੋਕ ਜਿਹੜੇ ਹੁਣ ਇਲੈਕਸ਼ਨ ਈਅਰ ਆ ਰਿਹਾ ਦੇਖਾਂਗੇ, ਉਹ ਵੀ ਆ ਕੇ ਪਾਰਟਿਸਿਪੇਟ ਕਰਨਾ ਮੰਗਦੇ ਆ, ਉਹਨਾਂ ਨੂੰ ਵੀ ਵੈਲਕਮ ਕੀਤਾ। ਸਭ ਨੂੰ ਜਾਊਗਾ, ਆਪਾਂ ਕੋਈ ਡੈਮੋਕ੍ਰੈਟ ਹੋਵੇ ਰਿਪਬਲਿਕਨ ਹੋਵੇ, ਉਹਨਾਂ ਸਾਰਿਆਂ ਨੂੰ ਹੀ ਜਿਹੜੇ ਆਉਂਦੇ ਆ ਆਪਦਾ ਦੱਸ ਰਹੇ ਆ ਉਹਨਾਂ ਦਾ ਪਲੈਟਫਾਰਮ ਕੀ ਆ। ਉਹ ਅਸੀਂ ਇੱਕ 5 ਜਿਹੜੀਆਂ ਚੀਜ਼ਾਂ ਦੀ ਟਾਪ 5 ਇਸ਼ੂਜ਼ ਫਾਰਮਰ ਫੇਸ ਕਰਦੇ ਆ ਉਹਦੀ ਲਿਸਟ ਦੇਣੀ ਆ ਸਭ ਨੂੰ, ਅਤੇ ਜਿਹੜੇ ਲਿਕਵਿਡ ਹੁੰਦੇ ਆ ਫਿਰ ਉਹਨਾਂ ਨੂੰ ਫਾਲੋ ਅਪ ਕੀਤਾ ਜਾਊਗਾ ਹੈ ਨਾ। ਉਹ ਵੀ ਹੁਣ ਬਾਹਲਿਆਂ ਕਈ ਜਾਣਦੀ ਜਿਹੜੇ ਆਪਣੇ ਹੁਣ ਗਵਰਨਰ ਤੋਂ ਲੈ ਕੇ ਸਟੇਟ ਅਸੈਂਬਲੀ ਤੋਂ ਲੈ ਕੇ ਜਿਹੜੇ ਕਾਂਗਰਸ ਲਈ ਖੜੇ ਆ, ਉਹਨਾਂ ਸਾਰਿਆਂ ਦੇ ਲਈ ਇਹ ਡਿਸਕਸ਼ਨ ਕਰਨੀਆਂ ਬਹੁਤ ਹੀ ਜ਼ਰੂਰੀ ਆ। ਬਿਲਕੁਲ ਇਹ ਸਾਰੀਆਂ ਚਰਚਾਵਾਂ ਹੋਣੀਆਂ ਜੀ ਉੱਥੇ ਮੇਲੇ ਦੇ ਉੱਤੇ। ਕਿਸਾਨ ਮੇਲਾ 21 ਮਾਰਚ ਨੂੰ ਸ਼ਨੀਚਰਵਾਰ ਸਵੇਰੇ 9-9:30 ਵਜੇ ਤੋਂ ਸ਼ੁਰੂ ਹੋ ਜਾਣਾ ਹੈ, ਬਾਅਦ ਦੁਪਹਿਰ 1:30-2 ਵਜੇ ਤੱਕ ਜਿਹੜਾ ਚੱਲਣਾ ਹੈ ਗੁਰਦੁਆਰਾ ਸਾਹਿਬ ਮਡੇਰਾ ਦੀਆਂ ਗਰਾਊਂਡ ਦੇ ਵਿੱਚ 23249 ਐਵੀਨਿਊ 14 ਉੱਥੇ। ਸੋ ਸਾਰੇ ਜਣਿਆਂ ਨੂੰ ਉੱਥੇ ਪਹੁੰਚਣ ਦੇ ਲਈ ਆਪਾਂ ਬੇਨਤੀ ਕਰਦੇ ਹਾਂ। ਬੜੀਆਂ ਅਹਿਮ ਗੱਲਾਂ ਬਾਤਾਂ, ਤੇ ਚਲੋ ਨਾਲੇ ਇਹ ਆ ਵੀ ਮੇਲੇ ਗੇਲੇ ਹੋ ਜਾਂਦੇ ਆ। ਬਾਕੀ ਜਿਹੜੇ ਕਿਸਾਨ ਭਰਾ ਜਿਹੜੇ ਵੀ ਕਿਸਾਨ ਨੇ ਦੂਰੋਂ ਨੇੜੇ ਜਿਹੜੇ ਆਏ ਹੁੰਦੇ ਸਾਰਿਆਂ ਨੂੰ ਆਪਸ 'ਚ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ, ਆਪੋ ਆਪਣੀ ਸਿਚੁਏਸ਼ਨ ਬੰਦਾ ਡਿਸਕਸ ਕਰ ਲੈਂਦਾ, ਫਿਰ ਦੇਖ ਲੈਂਦਾ ਆ ਵੀ ਹੋਰ ਅੱਗੇ ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ। ਜਸਬੀਰ ਭਾਜੀ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਮੁੜਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਇੱਦਾਂ ਹੀ ਜਾਰੀ ਰੱਖਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਸਰੋਤੋ ਜੇ ਤੁਹਾਡਾ ਕੋਈ ਸਵਾਲ ਆ, ਜੇ ਤੁਸੀਂ ਕੁਛ ਚਾਹੁੰਦੇ ਆ ਵੀ ਮੇਲੇ 'ਤੇ ਉਹ ਗੱਲਬਾਤ ਹੋਵੇ, ਕਿਸੇ ਨੂੰ ਉਹ ਸਵਾਲ ਪੁੱਛਣਾ ਚਾਹੁੰਦੇ, ਕੋਈ ਮਹਿਕਮੇ ਵਾਲੇ ਨੂੰ ਜਾਂ ਕੁਛ ਆ, ਉਹ ਵੀ ਆਓ ਵਿਚਾਰ ਜਿਹੜੇ ਸਾਂਝੇ ਕਰੋ ਵੀ ਕਿੱਦਾਂ ਦੀਆਂ ਗੱਲਾਂ ਉੱਥੇ ਤੁਸੀਂ ਸੋਚਦੇ ਆ ਵੀ ਉਹ ਹੋਣੀਆਂ ਚਾਹੀਦੀਆਂ, ਉਹ ਵੀ ਚਰਚਾ ਜਿਹੜੀ ਉਹ ਜ਼ਰੂਰ ਕਰੋ। ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ 408-272-5200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਿੱਧੂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ। ਜਸਬੀਰ ਜੀ ਹੁਣ ਇਹ ਦੱਸਿਓ ਵੀ ਚਲੋ ਤੁਸੀਂ ਦੱਸ ਰਹੇ ਆ ਵੀ ਇੱਥੇ ਆਹ ਚੀਜ਼ਾਂ ਹੋਣੀਆਂ, ਇੱਥੇ ਆਹ ਚੀਜ਼ਾਂ ਦੇ ਮਸਲਿਆਂ ਦੇ ਉੱਤੇ ਗੱਲਬਾਤ ਹੋਣੀ ਆ। ਕਿਸਾਨਾਂ ਦਾ ਕਿਉਂ ਜਾਣਾ ਜ਼ਰੂਰੀ ਹੁੰਦਾ ਇਹੋ ਜਿਹੇ ਮੇਲਿਆਂ ਦੇ ਉੱਤੇ, ਇਹੋ ਜਿਹੇ ਵਰਕਸ਼ਾਪਸ ਦੇ ਉੱਤੇ ਕਿਉਂ ਇੰਪੋਰਟੈਂਟ ਆ ਇੰਨਾ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਹੁੰਚਿਆ ਜਾਵੇ? ਦੇਖੋ, ਅਸੀਂ ਨਾ ਇਕੱਲੇ ਬਹਿ ਕੇ ਅੱਜ ਕੱਲ੍ਹ ਖੇਤੀ ਨਹੀਂ ਕਰ ਸਕਦੇ। ਜਿਹੜੀ ਖੇਤੀ ਵੀ ਜਾਣਦੀ ਹੈ, ਇੰਨਾ ਸਿਸਟਮ ਕੰਪਲੈਕਸ ਹੋਇਆ ਹੈਗਾ, ਜਿਹੜੇ ਜਾਣਦੀ ਅੱਡੋ ਅੱਡ ਆਰਗੇਨਾਈਜੇਸ਼ਨ ਆ, ਜਿਹੜੀਆਂ ਅੱਡੋ ਅੱਡ ਇੰਡਸਟਰੀਜ਼ ਆ, ਜਿੰਨਾ ਚਿਰ ਤੁਸੀਂ ਉਹਨਾਂ ਨਾਲ ਇੰਗੇਜ ਨਹੀਂ ਹੁੰਦੇ, ਉਹਨਾਂ ਤੋਂ ਪੁੱਛਦੇ ਨਹੀਂ, ਹੈ ਨਾ। ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ, ਆਪਾਂ ਨਾ ਡੇਵ ਵਿਲਸਨ ਨਰਸਰੀ ਵਾਲੇ ਸੀ, ਉਹਨਾਂ ਨੇ ਇੱਕ ਬਦਾਮਾਂ ਦੀ ਇੰਡੀਪੈਂਡੈਂਟ ਵੈਰਾਈਟੀ ਕੱਢੀ ਆ। ਠੀਕ ਹੈ। 8-9 ਸਾਲ ਹੋ ਗਏ, 10 ਸਾਲ ਹੋ ਗਏ, ਅਸੀਂ 10-12 ਕੱਢੀ ਨੂੰ ਜ਼ਿਆਦਾ ਹੀ ਚਿਰ ਹੋ ਗਿਆ। ਉਹਨਾਂ ਦੇ ਬਦਾਮ ਸਾਰੇ ਝੜਦੇ ਨੇ। ਅੱਛਾ ਜੀ। ਜਦੋਂ ਹਾਲ ਤੱਕ ਉਹਨਾਂ ਨੂੰ ਕਿਸੇ ਨੇ ਰੀਚ ਨਹੀਂ ਸੀ ਕੀਤਾ, ਆਪਾਂ ਪੱਗ ਨੇ ਪਹਿਲਾਂ ਕੀਤਾ ਵੀ ਤੁਹਾਡੇ ਆਹ ਪ੍ਰੋਬਲਮ ਆ ਪ੍ਰੋਡਕਟ 'ਚ, ਵੀ ਸ਼ੇਕ ਨਹੀਂ ਹੋ ਰਹੇ, ਵੀ ਸ਼ੇਕ ਨਹੀਂ ਹੋ ਰਹੇ, ਵੀ ਇਹਦਾ ਸੋਲੂਸ਼ਨ ਦੱਸੋ ਕੀ ਆ, ਹੈ ਨਾ। ਉਹਦੇ ਲਈ ਹੁਣ ਉਹ ਆਪਦਾ ਪੂਰੀ ਟੀਮ ਲੈ ਕੇ ਆ ਰਹੇ ਆ। ਅੱਛਾ, ਉਹਨਾਂ ਨੇ ਹੋਣਾ ਮੇਲੇ ਤੇ ਮੌਜੂਦ? ਮੇਲੇ ਤੇ ਉਹਨਾਂ ਨੇ ਹੋਣਾ, ਉਹਨਾਂ ਨੇ ਦੱਸਣਾ ਵੀ ਜਾਣਦੀ ਤੁਸੀਂ ਜੇ ਉਹ ਚੀਜ਼ਾਂ ਤੋਂ ਅਵੋਇਡ ਕਰਨਾ ਵੀ ਸ਼ੇਕ ਕਿੱਦਾਂ ਬੈਟਰ ਹੋਊ, ਉਹਦਾ ਜਾਣਦੀ ਇੱਦਾਂ ਦਾ ਫਰਟੀਲਾਈਜ਼ਰ ਪ੍ਰੋਗਰਾਮ ਹੋਊਗਾ, ਆਹ ਟਾਈਮਿੰਗ ਚਾਹੀਦੀ, ਆਹ ਜੇ ਸਾਡੇ ਜਾਣਦੀ ਟਰੀ ਨੂੰ ਤੁਸੀਂ ਮੈਕਸਿਮਮ ਪਰਫਾਰਮੈਂਸ ਕਰਨੀ ਆ, ਉਹਨੂੰ ਤੁਸੀਂ ਇੱਦਾਂ ਟਰੀਟ ਕਰੋ। ਤੇ ਫਾਰਮਰ ਉੱਥੇ ਨਾ ਜਾਊਗਾ, ਆਪਦੇ ਤਰੀਕਿਆਂ ਨਾਲ ਹੀ ਕਰੀ ਜਾਊਗਾ, ਇੱਕ ਤਾਂ ਉਹਦੇ ਲਾਸ ਬਹੁਤ ਹੁੰਦੀ ਆ ਜੀ। ਉਹਨਾਂ ਨੇ ਜਿਹੜੀਆਂ ਜਾਣਦੀ ਆਪਦਾ ਜਿਹੜੇ ਉਹਦੇ ਇਨਪੁਟਸ ਆ, ਉਹਦਾ ਕਾਸਟ ਵੀ ਜ਼ਿਆਦਾ ਵੱਧ ਜਾਣਾ ਤੇ ਪ੍ਰੋਡਕਸ਼ਨ ਘੱਟ ਆ ਤੇ ਲਾਸ ਹੋ ਰਹੀ ਆ। ਫਿਰ ਜਿਹੜੀ ਜਾਣਦੀ ਕਿਸਾਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ ਨਾ, ਕਿ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਕਿ ਤੁਹਾਡੇ ਜਿਹੜੇ ਖੇਤੀਬਾੜੀ ਭਾਵੇਂ ਤੁਸੀਂ 20-40 ਏਕੜ ਦੀ ਕਰਦੇ ਆ, ਉਹ ਇਹ ਗੱਲ ਨਹੀਂ ਗੀ, ਗੱਲ ਹੈਗੀ ਆ ਵੀ ਜਾਣਦੀ ਇਹ 20-40 ਏਕੜ ਕਿੰਨਾ ਕੰਟਰੀਬਿਊਟ ਕਰਦੀ ਆ ਓਵਰਆਲ ਸਿਸਟਮ ਨੂੰ, ਤੇ ਉਹ ਸਿਸਟਮ ਕਿਹੜੇ ਚੀਜ਼ ਨਾਲ ਚੱਲਦਾ ਤੇ ਇੰਪੈਕਟ ਹੁੰਦਾ। ਹੁਣ ਜਦੋਂ ਆਪਾਂ ਦੇਖੋ ਜਿਹੜੀਆਂ ਸਾਰੀਆਂ ਸਟੇਟ ਦੀਆਂ ਏਜੰਸੀਜ਼ ਆਉਂਦੀਆਂ, ਉਹਨਾਂ ਨੂੰ ਅਸੀਂ ਡਾਇਰੈਕਟ ਫੀਡਬੈਕ ਦੇਣੀ ਆ ਕਿ ਜਦੋਂ ਉਹ ਆਹ ਮੀਟਿੰਗ ਕਰਦੇ ਆ ਨਾ, ਉਦੋਂ ਆਪਣੇ ਗਰੋਰ ਵੱਧੋ ਵੱਧ 1-2 ਤੋਂ ਜ਼ਿਆਦਾ ਕੋਈ ਨਹੀਂ ਜਾਂਦਾ। ਹਾਂਜੀ, ਹੈ ਨਾ। ਤੇ ਜਦੋਂ ਫਿਰ ਉਹ ਡਿਸੀਜਨ ਲੈ ਲੈਂਦੇ ਆ, ਫਿਰ ਸਾਰੇ ਅਸੀਂ ਕਹਿੰਦੇ ਵੀ ਉਹ ਬਹੁਤ ਮਾੜੀਆਂ ਡਿਸੀਜਨ ਆ ਗਈਆਂ, ਸਾਨੂੰ ਜਾਣਦੀ ਇਹ ਤਾਂ ਸਾਨੂੰ ਜਾਂਦੀਆਂ, ਪੁੱਛਿਆ ਨਹੀਂ, ਹੈ ਨਾ। ਇਹ ਕੰਮ ਹੈਗਾ ਵੀ ਹੁਣ ਜੇ ਤੁਸੀਂ ਇਕੱਠੇ ਹੋਵੋਗੇ, ਪੁੱਛੋਗੇ, ਉਹਦਾ ਕੋਈ ਨਾ ਕੋਈ ਸੋਲੂਸ਼ਨ ਆ ਜਾਂਦਾ, ਹੈ ਨਾ। ਹੁਣ ਆਪਾਂ ਕਹਿ ਰਹੇ ਹਾਂ ਵੀ ਖੇਤੀ ਸਿਗਮੇ ਦੇ ਵੱਲੋਂ ਜਾਣੀ ਦੀ ਬਹੁਤ ਮਿਲੀਅਨ ਏਕੜ ਫੈਲੋ ਕਰ ਦੇਣਾ। ਕੁਐਸਚਨ ਇਹ ਆ ਵੀ ਫੈਲੋ ਕਰਕੇ ਉਹਦਾ ਹੋਣਾ ਕੀ ਆ, ਉਹਦੇ ਸੋਲੂਸ਼ਨ ਕੀ ਆ, ਕਦੋਂ ਹੋਣਾਗਾ, ਕਿਹੜੀ ਟਾਈਮ ਆ, ਕੀ ਕਰਨਾ ਚਾਹੀਦਾ। ਜਿੰਨਾ ਚਿਰ ਤੁਸੀਂ ਐਨਗੇਜ ਨਹੀਂ ਕਰਦੇ ਇਹ ਸਾਰੀਆਂ ਐਂਟੀਟੀਆਂ ਕਰਕੇ, ਇਕੱਲੇ ਫਾਰਮਰ ਕੋਲੇ ਇੰਨੀ ਇਨਫੋਰਮੇਸ਼ਨ ਨਹੀਂ ਜਿਹੜੀਆਂ ਕਿ ਸਾਰੀਆਂ ਇੱਕ ਥਾਂ ਤੋਂ ਗੈਦਰ ਕਰਕੇ ਮਿਲਦੀ ਆ, ਹੈ ਨਾ। ਬਹੁਤ ਹੀ ਜ਼ਰੂਰੀ ਆ। ਦੂਜਾ ਇਹ ਆ ਕਿ ਜਾਣਦੀ ਗੌਰਮੈਂਟ ਕੋਈ ਗਾਹ ਨੂੰ ਲਾ ਬਣਾਉਂਦੀ ਆ, ਹੈ ਨਾ। ਪੱਗ ਦਾ ਆਉਣਾ ਇਹੀ ਜ਼ਰੂਰੀ ਸੀ ਕਿ ਉਹ ਇੱਕ ਐਂਟੀਟੀ ਦੇ ਥਰੂ ਇੰਨੇ ਲੋਕਾਂ ਨਾਲ ਗੱਲ ਕਰ ਸਕਦੇ ਆ। ਠੀਕ ਹੈ, ਹੈ ਨਾ। ਜੇ ਲੋਕ ਹੀ ਹੈ ਨਹੀਂ ਤਾਂ ਫਿਰ ਐਂਟੀਟੀ ਦੀ ਵੀ ਲੋੜ ਹੈ ਨਹੀਂ ਗੀ, ਫਿਰ ਤਾਂ ਵੀ ਲੋਕਾਂ ਨੂੰ ਗੱਲ ਦੀ ਕੋਈ ਚੀਜ਼ ਦੀ ਉਹਨਾਂ ਨੂੰ ਲੋੜ ਨਹੀਂ, ਉਹ ਪੂਰੇ ਸੈਟਿਸਫਾਈਡ ਆ, ਹੈ ਨਾ। ਤੇ ਫਿਰ ਜਦੋਂ ਕੋਈ ਇੱਦਾਂ ਦੀਆਂ ਡਿਸੀਜਨਾਂ ਬਣਦੀਆਂ ਕਿ ਉਹ ਫਾਈਨੈਂਸ਼ਲੀ ਉਹਨਾਂ ਨੂੰ ਲਾਸ ਬਹੁਤ ਹੁੰਦਾ। ਜਿਹੜਾ ਤੁਸੀਂ ਨੌਲੇਜ ਗੇਨ ਕਰਦੇ ਆ ਨਾ, 1-on-1 ਗੱਲਾਂ ਕਰਕੇ ਲੋਕਾਂ ਦੇ ਨਾਲ, ਉਹ ਨੌਲੇਜ ਨਾ ਤਾਂ ਪੜ੍ਹ ਕੇ ਆਉਂਦਾ, ਨਾ ਹੀ ਉਹ ਨੌਲੇਜ ਬੇਸ ਮਿਲਣਾ ਤੁਹਾਨੂੰ ਜਾਣੀ ਦੀ। ਇੱਥੇ ਸੀ ਆਂਢੀ ਗੁਆਂਢੀ ਨਾਲ ਗੱਲਾਂ ਕਰਦੇ ਆ, ਉਹ ਤੁਹਾਡਾ ਦਾਇਰਾ ਬਹੁਤ ਛੋਟਾ ਗਾ। ਜਦੋਂ ਤੁਹਾਡੇ ਇੱਥੇ ਪੈਰਾਂ 'ਚ ਲਿਆ ਕੇ ਸਾਰੇ ਜਾਣਦੀ ਇੱਕ ਥਾਂ ਤੇ ਪੂਰੀ ਇੰਡਸਟਰੀ ਖੜੀ ਆ, DWR ਆ ਗਿਆ ਗਾ, CDFA ਆ ਗਿਆ, ਜਿਹੜੇ ਲਾਸ ਬਣਾਉਂਦੇ ਆ, ਨਰਸਰੀਆਂ ਇੱਥੇ ਆ, ਯੂਨੀਵਰਸਿਟੀਆਂ ਵਾਲੇ ਇਹ ਆ, ਇੰਸਟੀਟਿਊਸ਼ਨ ਸਾਰੇ ਆ ਰਹੇ ਆ,
ਉਹਨਾਂ ਨੂੰ ਕੁਐਸਚਨ ਕਰਨ ਦਾ, ਉਹਨਾਂ ਨਾਲ ਡਾਇਲੋਗ ਕਰਨ ਦਾ। ਹੁਣ ਕਈ ਵਾਰੀ ਚੀਜ਼ਾਂ ਹੁੰਦੀਆਂ, ਤੁਸੀਂ ਕੋਈ ਖੇਤ ਆ ਉਹਨੂੰ ਪੱਟ ਕੇ ਲਾਉਣਾ, ਕਿਹੜੀ ਚੀਜ਼ ਲਾਈਏ, ਕਿਹੜਾ ਰੂਟ ਸਿਸਟਮ ਲਾਈਏ, ਹੈ ਨਾ। ਜਿੱਥੇ ਤੁਹਾਨੂੰ ਤਕਲੀਫਾਂ ਉੱਥੇ ਆ ਕੇ ਤੁਸੀਂ ਕੁਐਸਚਨ ਪੁੱਛ ਸਕਦੇ ਆ। ਹੁਣ ਬਾਹਲੇ ਲੋਕਾਂ ਦਾ ਇਹ ਆ ਵੀ ਜਾਣੇ ਦੀ ਦੇਖੋ ਬਦਾਮਾਂ ਦੀ ਪ੍ਰਾਈਸ ਸੀਗੀ ਆਲਮੋਸਟ $2 ਤੇ 80% ਜਾਵੜੀ ਸੀ, ਹੁਣ ਉਹ ਹੇਠਾਂ ਆ ਰਹੀ ਹੈ ਨਾ। ਕਿੰਨੀ ਹੇਠਾਂ ਨੂੰ ਜਾਊਗੀ, ਰੱਖਣ ਕਿ ਵੇਚਣ ਕਿ ਕੀ ਕਰਨ, ਕਿਹੜੇ ਹਿਸਾਬ ਨਾਲ ਜਾਣੇ ਦੀ ਤੁਸੀਂ ਆਪਦੇ ਖਰਚੇ ਪੂਰੇ ਕਰੋ। ਉਹ ਜਿੰਨੀ ਵੀ ਇਹ ਸਾਰੀ ਇਨਫੋਰਮੇਸ਼ਨ ਹੈ ਨਾ, ਤੁਸੀਂ ਅੱਜ ਕੱਲ੍ਹ ਬਲਾਈਂਡਲੀ ਆਪਦੇ ਇੱਕ ਘੋਰੇ ਜਿਹੇ 'ਚ ਬਹਿ ਕੇ ਉੱਥੇ ਖੇਤੀ ਨਹੀਂ ਕਰ ਸਕਦੇ। ਤੁਹਾਨੂੰ ਬਾਹਰ ਨਿਕਲਣਾ ਪੈਣਾ, ਪੁੱਛਣਾ ਪੈਣਾ, ਦੇਖਣਾ ਪੈਣਾ ਵੀ ਕੀ ਚੱਲ ਰਿਹਾ, ਦੇਖਣਾ ਪੈਣਾ ਕੀ ਕਰਨਾ ਚੱਲ ਰਿਹਾ ਗਾ। ਹੁਣ ਇੱਦਾਂ ਹੀ ਵਾਈਕਿੰਗ ਆ ਰੂਟ ਸਿਸਟਮ, ਉਹ 'ਚ ਪ੍ਰੋਬਲਮ ਆ। ਇੱਦਾਂ ਹੀ ਗਰੇਪਾਂ 'ਚ ਆ ਰਹੀ ਆ, ਹੈ ਨਾ। ਕਹਿੰਦਾ ਵੀ ਸਾਡੇ ਹੁਣ BNB ਨਹੀਂ ਬਣਦੀ, ਸਾਡਾ ਆਹ ਨਹੀਂ ਗਾ, ਕਿਉਂ ਪਾਣੀ ਦਾ ਰੌਲਾ ਆ ਰਿਹਾ ਗਾ। ਜੀ ਜੀ ਜੀ। ਤੇ ਵਾਈਨ ਇੰਡਸਟਰੀ ਸੀ, ਆਲ ਦਾ ਸਡਨ ਕਿਹਨੂੰ ਪਤਾ ਸੀਗਾ ਵੀ ਵਾਈਨਰੀਆਂ ਨੇ ਵਾਈਨ ਲੈਣੀ ਬੰਦ ਕਰ ਦੇਣੀ ਅੱਜ ਤੋਂ 3 ਸਾਲ ਪਹਿਲਾਂ, ਵੀ ਖਤਮ ਹੋ ਜਾਊਗਾ। ਪਰ ਉਹ ਸਿਗਨਲਸ ਆ ਰਹੇ ਸੀ, ਉਹ ਡੇਟਾ ਦੇ ਰਹੇ ਸੀਗੇ, ਤੇ ਪਰ ਉਹ ਡੇਟਾ ਦੇਖਣ ਵਾਲਾ ਸੀ। ਹੁਣ ਪੀਚਾਂ ਦੀ ਕੈਨਰੀ ਆ, ਜਿਹੜੇ ਹੁਣ 100% ਪੀਚ ਲੋਕਾਂ ਨੂੰ ਪਤਾ ਨਹੀਂ ਅਸੀਂ ਕਿੱਥੇ ਵੇਚੀਏ। ਹਾਂ, ਉਹ ਕਹਿ ਕੇ ਉਹਨਾਂ ਨੇ ਲਵਾਤੇ, ਸਗੋਂ ਕੈਨਰੀ ਨੇ, ਤੇ ਕੈਨਰੀ ਖਤਮ, ਕੈਨਰੀ ਨੇ ਬੈਂਕਰਪਸੀ ਫਾਈਲ ਕਰਤੀ, ਹੈ ਨਾ। ਤੇ ਦੇਖੋ ਜਿਹੜੇ ਹੁਣ ਆਪਣੇ ਜੇ ਬਦਾਮ ਜ਼ਿਆਦਾ ਲੱਗੇ ਕਰਕੇ ਆਪਾਂ ਗੱਲ ਕਰੀਦੀ ਆ, ਜੇ ਇੰਨੇ ਬਦਾਮ ਘਟ ਜਾਣੇ ਆ ਫਿਰ ਇੰਨੇ ਪ੍ਰੋਸੈਸਰਾਂ ਦੀ ਕੀ ਲੋੜ ਆ। ਜੇ ਪ੍ਰੋਸੈਸਰ ਇੰਨੇ ਨਹੀਂ ਹੋਣਗੇ ਤਾਂ ਫੇਰ ਜਾਣਦੀ ਅਸੀਂ ਉਹਨੂੰ ਜਾਣਦੀ ਜਿੰਨਾ ਕੁ ਸਾਡਾ ਕਰਾਪ ਆ ਉਹਨੂੰ ਕਿੱਦਾਂ ਜਾਣਦੀ ਕੰਟਰੋਲ ਕਰ ਸਕਦੇ ਆ, ਅਸੀਂ ਕਿਹਨੂੰ ਵੇਚੀਏ, ਕਿੱਦਾਂ ਕਰੀਏ। ਇਹ ਵੀ ਗੱਲਾਂ ਹੋਣੀਆਂ ਉੱਥੇ, ਜਿਹੜੇ 1-2 ਇਨੀਸ਼ੀਏਟਿਵਸ ਚੱਲ ਰਹੇ ਆ ਨਾ ਮਾਰਕੀਟਿੰਗ ਦੇ। ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਨਹੀਂ ਇਹ ਗੱਲ ਕਰਦੇ, ਉਹਨਾਂ ਚਿਰ ਜਾਂਦੀ ਇਹ ਫਾਰਮਰਸ ਨੂੰ ਡਿਸਐਡਵਾਂਟੇਜ ਰਹਿਣਾ ਹੀ ਰਹਿਣਾ। ਇਸ ਵਕਤ ਪ੍ਰੋਸੈਸਰ ਕਹਿ ਰਹੇ ਆ ਅਸੀਂ ਤੁਹਾਨੂੰ ਪੈਸੇ ਜ਼ਿਆਦਾ ਦੇ ਦਿਆਂਗੇ ਜਿੰਨੇ ਇੰਡਸਟਰੀ ਦਿੰਦੇ ਆ, ਜੇ ਤੁਸੀਂ ਇਕੱਠੇ ਹੋਵੋ। ਉਹ ਵੀ ਕੁਐਸਚਨ ਆ ਰਹੇ ਆ, ਹੈ ਨਾ। ਫੇਰ ਜਾਣੀ ਦੀ ਜਿਹੜੇ ਇਨਪੁਟਸ ਆ ਉਹ 'ਤੇ ਵੀ ਸੇਮ ਕੁਐਸਚਨਸ ਆ ਰਹੇ ਆ, ਹੈ ਨਾ। ਸੋ ਹੁਣ ਫਾਰਮਰਾਂ ਨੂੰ ਡਿਸੀਜਨ ਬਣਾਉਣੀ ਪੈਣੀ ਆ। ਬਾਹਲੇ ਜਿਹੜੇ ਦੂਸਰੇ ਆ ਕਿ ਜਿਹੜੇ ਸਾਡੇ ਇੱਕ ਤਾਂ ਜਿਹੜੇ ਬਾਹਲੇ ਖੇਤੀ ਕਰ, ਇੱਕ ਇਨਵੈਸਟਰਸ ਬਹੁਤ ਆ ਫਾਰਮਰ, ਜਿਹੜੇ ਕੋਈ ਡਾਕਟਰ ਆ, ਕੋਈ ਲੋਅਰ ਆ, ਕੋਈ ਕਿਤੇ ਬੈਠਾ ਗਾ, ਹੈ ਨਾ। ਉਹਨਾਂ ਨੇ ਇਨਵੈਸਟਮੈਂਟ ਤੌਰ 'ਤੇ ਖੇਤੀ ਲਈ ਆ ਜੀ, ਹੈ। ਇਹ ਥਾਂ ਗਾ ਪਤਾ ਕਰਨ ਨੂੰ ਵੀ ਜਾਣਦੀ ਹੈ ਸਾਡੀ ਇਨਵੈਸਟਮੈਂਟ ਉਹ ਠੀਕ ਆ, ਰੌਂਗ ਆ, ਕਿਹੜੀ ਡਾਇਰੈਕਸ਼ਨ ਨੂੰ ਜਾ ਰਹੀ ਆ, ਕੀ ਕਰਨਾ ਚਾਹੀਦਾ। ਹੁਣ ਟੈਕਨੋਲੋਜੀ ਆ, ਜਿਹੜਾ ਤਾਂ ਫਾਰਮਰ ਬੈਠਾ ਦੱਸ ਸਕਦਾ ਵੀ ਅੱਜ ਤੋਂ 3-5 ਸਾਲਾਂ ਨੂੰ ਖੇਤੀ ਇੱਦਾਂ ਦੀ ਹੋ ਜਾਣੀ, ਉਹਨੂੰ ਆ ਕੇ ਕੰਟਰੀਬਿਊਟ ਕਰਨਾ ਚਾਹੀਦਾ। ਜੇ ਨਹੀਂ ਪਤਾ ਤਾਂ ਫਿਰ ਆ ਕੇ ਤੁਸੀਂ ਭਾਈ ਪੁੱਛੋ, ਸਿੱਖੋ। ਹਾਂਜੀ, ਕਿਉਂ ਜੇ ਤੁਸੀਂ ਤੁਹਾਡੇ ਨੌਲੇਜ ਨਹੀਂ ਹੋਊਗਾ ਤੁਸੀਂ ਮਾਰਕੀਟ 'ਚੋਂ ਬਾਹਰ ਹੋ ਜਾਓਗੇ। ਇਹ ਇੱਕ ਥਾਂ ਗਾ ਵੀ ਜਾਣਦੀ। ਬੇਸਿਕਲੀ ਫਿਊਚਰ ਦੀ ਹੀ ਜਿਹੜੀ ਮੇਨ ਆ, ਜੋ ਪ੍ਰੈਜ਼ੈਂਟ ਹੈਗਾ ਆ ਤੇ ਉਸ ਦੇ ਨਾਲ ਨਾਲ ਜੋ ਫਿਊਚਰ ਦੇ ਵਿੱਚ ਹੋਣ ਜਾ ਰਿਹਾ ਹੈ, ਉਹਦੀ ਜਿਹੜੀ ਡਿਸਕਸ਼ਨ ਇੱਥੇ ਹੋਣੀ ਆ ਮੇਲੇ ਦੇ ਵਿੱਚ, ਇੱਥੇ ਹੋਣੀ ਆ। ਹਾਂ, ਜਿਹੜੇ ਆਪਣੇ ਹੁਣ ਪੋਲੀਟੀਕਲ ਬੰਦੇ ਆ ਉੱਥੇ ਹੋਣੀ ਆ, ਹੈ ਨਾ। ਪੋਲੀਟਿਕਸ ਹੈਗੀ ਆ ਵੀ ਜਾਣਦੀ ਜਿਹੜੇ ਖੇਤੀਬਾੜੀ ਨੂੰ ਇਨਫਲੂਐਂਸ ਕਿੱਦਾਂ ਕਰਦੇ ਆ, ਹੈ ਨਾ। ਹੁਣ ਦੇਖੋ ਆਪਣੇ ਅੱਡੋ ਅੱਡ ਬੋਰਡਾਂ ਦੇ ਇਲੈਕਸ਼ਨਸ ਹੋ ਰਹੀਆਂ ਹੈਗੀਆਂ, ਕਿੱਦਾਂ ਦੇ ਬੰਦੇ ਭੇਜਣੇ ਚਾਹੀਦੇ ਆ, ਨੌਲੇਜਬਲ, ਨਹੀਂ ਨੌਲੇਜਬਲ, ਕਿਹਦੀ ਕੰਟਰੀਬਿਊਸ਼ਨ ਆ, ਕਿੰਨੀ ਆ, ਹੈ ਨਾ। ਵੀ ਜਿਹਨੂੰ ਨਹੀਂ ਵੀ ਪਤਾ ਉਹਨੂੰ ਫਾਰਮਿੰਗ ਦਾ ਤੁਸੀਂ ਦੱਸੋ ਤਾਂ ਸਹੀ ਨਾ ਵੀ ਜਾਣਦੀ ਅਸੀਂ ਕੀ ਕਰ ਰਹੇ ਆ। ਤੁਸੀਂ ਕੋਈ ਕੁਐਸਚਨੇਅਰ ਜਾਂ ਕੋਈ ਏਦਾਂ ਦੀ ਚੀਜ਼ ਤਿਆਰ ਕੀਤੀ ਹੈ ਇਸ਼ੂਜ਼ ਦੀ, ਵੀ ਹਾਂ ਜਿਹੜਾ ਵੀ ਕੋਈ ਪੋਲੀਟੀਸ਼ੀਅਨ ਆਇਆ ਉਹਨੂੰ ਐਟਲੀਸਟ ਉਹ ਦਿੱਤੀ ਜਾਵੇ, ਉਹ ਤੋਂ ਜਵਾਬ ਲਿਆ ਜਾਵੇ ਵੀ ਹਾਂ ਭਾਈ ਇਹਨਾਂ ਚੀਜ਼ਾਂ ਦਾ ਤੂੰ ਸਾਨੂੰ ਜਵਾਬ ਦੇ, ਫਿਰ ਆਪਾਂ ਤੈਨੂੰ ਦੱਸਦੇ ਹਾਂ। ਸਾਡੇ ਨਾ 5 ਚੀਜ਼ਾਂ ਦੀ ਲਿਸਟ ਤਿਆਰ ਆ, ਉਹ ਸਾਰੇ ਥਾਵਾਂ ਤੇ ਪੋਸਟ ਹੋਊਗੀ ਯਾਰ ਕੀ, ਠੀਕ ਆ। ਵੈਰੀ ਕਲੀਅਰਲੀ ਵੀ ਜਾਣਦੀ ਆ। ਤੇ ਜਿਹੜੇ ਪੋਲੀਟੀਸ਼ੀਅਨ ਆਉਣਗੇ ਉਹਨਾਂ ਤੋਂ ਸਾਈਨ ਕਰਾਵਾਂਗੇ, ਜਿਹੜੇ ਲੀਸਟ ਉੱਥੇ ਆ ਕੇ ਬੋਲਣਗੇ, ਵੀ ਉਹਨਾਂ ਤੋਂ ਰਿਟਨ ਜਵਾਬ ਲਿਆ ਜਾਵੇ ਵੀ ਕੀ ਚਾਹੁੰਦੇ ਆ ਤੁਸੀਂ, ਵੀ ਤੁਸੀਂ ਕੀ ਕਰੋਗੇ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਚੀਜ਼ਾਂ ਤੇ ਵੀ ਤੁਹਾਡੀ ਪਾਲਿਸੀਜ਼ ਕੀ ਆ, ਹੈ ਨਾ। ਦੇਖੋ ਹੁਣ ਹਰ ਇੱਕ ਰੀਜ਼ਨ ਬੋਰਡ ਆਪਾਂ ਕਹਿੰਦੇ ਆ ਵੀ ਜਾਣਦੀ ਦਿਨੋਂ ਦਿਨ ਮਾੜਾ ਹੁੰਦਾ, ਉਹਨਾਂ ਦੇ ਜਿਹੜੇ ਬੰਦੇ ਆਉਣੇ ਆ ਉਹ ਤੁਹਾਨੂੰ ਦੱਸਣਗੇ, ਹੈ ਨਾ।
ਪਰ ਸਭ ਤੋਂ ਸੈਡ ਜਿਹੜੀ ਗੱਲ ਆਪਣੀ ਹੈਗੀ ਆ ਕਿ ਜਿਹੜੀ ਰੀਜਨ ਦੀ ਮਾਰਕੀਟਿੰਗ ਕਮੇਟੀ ਆ ਉਹ 'ਚ ਆਪਣਾ ਬੰਦਾ ਹੀ ਕੋਈ ਨਹੀਂ, ਮੈਜੋਰਟੀ ਆਪਾਂਗੇ, ਹੈ ਨਾ। ਜਿਹੜੇ ਜਾਣੀ ਦੀ ਅਸੀਂ ਫਿਰ ਕੋਈ ਵੀ ਮਾਰਕੀਟਿੰਗ ਬੋਰਡ ਆ ਉਹਦੇ ਵਿੱਚ ਆਪਣਾ ਹੈ ਨਹੀਂ ਗਾ, ਠੀਕ ਹੈ ਨਾ। ਆਪਣੇ ਦੀ ਨਹੀਂ ਗੱਲ, ਉਹਦੇ ਵਿੱਚ ਕੁਆਲੀਫਾਈਡ ਕੈਂਡੀਡੇਟਸ ਹੈ ਨਹੀਂ ਗੇ, ਜਿਹੜਾ ਫਾਰਮਿੰਗ ਨੂੰ ਸਮਝਦਾ ਹੋਵੇ, ਜਿਹੜਾ ਫਾਰਮ ਨਹੀਂ, ਦੇਖੋ ਜਿਹੜਾ ਜਿਹਦੇ ਕੋਲੇ ਸਾਰਾ ਨੌਲੇਜ ਹੋਵੇ, ਜਿਹਨੇ ਜਾਣਦੀ। ਆਪਾਂ ਹੁਣ ਅਸੀਂ ਕ੍ਰਾਈਟੇਰੀਆਸ ਤਾਂ ਤਿਆਰ ਕਰਦੇ ਹਾਂ ਵੀ ਕਿੱਦਾਂ ਦਾ ਬੰਦਾ ਹੋਣਾ ਚਾਹੀਦਾ। ਬੰਦਾ ਉਹ ਹੋਣਾ ਚਾਹੀਦਾ ਜਿਹੜੇ ਜਾਣਦੀ ਪੱਗ ਦੇ ਵਿੱਚ ਉਹਨਾਂ ਨੇ ਪੂਰੀ ਕੰਟਰੀਬਿਊਸ਼ਨ ਕੀਤੀ ਹੋਵੇ, ਆਨਲਾਈਨ ਜਾਣਦੀ ਇਨਪੁੱਟ ਦਿੱਤੇ ਹੋਣ, ਕਮੇਟੀਆਂ 'ਚੋਂ ਜਾ ਕੇ ਉਹਨਾਂ ਨੇ ਜਾਣਦੀ ਕੰਟਰੀਬਿਊਸ਼ਨ ਕੀਤਾ ਹੋਵੇ, ਵੀ ਉਹਨੇ ਦੱਸਿਆ ਹੋਵੇ ਵੀ ਜਾਣਦੀ ਆਹ ਤੁਹਾਡੀਆਂ ਪਾਲਿਸੀਆਂ ਰੌਂਗ ਆ, ਇਹਨੂੰ ਚੇਂਜ ਕਰਾਵੋ, ਹੈ ਨਾ। ਜਿਹੜੇ ਬੰਦੇ ਉਹ ਚਾਹੀਦੇ ਜਿਹੜੇ ਹਾਈਲੀ ਕੰਪੀਟੈਂਟ ਹੋਣ, ਐਜੂਕੇਸ਼ਨ ਵਾਲੀ ਹੋਵੇ, ਬਰਾਡ ਉਹਨਾਂ ਕੋਲੇ ਮਾਰਕੀਟਿੰਗ ਦੇ ਆਈਡੀਆਜ਼ ਹੋਣ, ਫਾਰਮਿੰਗਸ ਦੇ ਆਈਡੀਆ ਹੋਣ। ਕਿਉਂ ਜਦੋਂ ਤੁਸੀਂ ਬੋਰਡਾਂ 'ਚ ਬਹਿੰਦੇ ਆ, ਹੈ ਨਾ, ਜੇ ਤੁਸੀਂ ਬੰਦਾ ਉਹ ਭੇਜ ਦਿਓ ਜਿਹਦੀ ਜ਼ੀਰੋ ਕੰਟਰੀਬਿਊਸ਼ਨ ਆ, ਉਹਨੇ ਜਾ ਕੇ ਤੁਹਾਡੀ ਜ਼ੀਰੋ ਹੀ ਆਊਟਪੁੱਟ ਦੇਊਗੀ। ਉਹ ਤਾਂ ਭਾਵੇਂ ਆਪਣਾ ਬੰਦਾ ਹੋਵੇ ਚਾਹੇ ਗੋਰਾ ਹੋਵੇ, ਉਸ ਨੂੰ ਤਾਂ ਜਾਣ ਦੀ ਭੇਜਣ ਦੀ ਲੋੜ ਹੀ ਕੀ ਆ। ਨਾਲੇ ਜਾਣ ਦੀ ਫਿਰ ਤਾਂ ਸਿਰਫ ਇਉਂ ਨਹੀਂ ਵੀ ਉਹਦੀ ਕੰਟਰੀਬਿਊਸ਼ਨ ਨਹੀਂ, ਕਮਿਊਨਿਟੀ ਦੇ ਉੱਪਰ ਉਹ ਥੱਪਾ ਲੱਗ ਜਾਂਦਾ ਗਾ ਵੀ ਇਹ ਕਮਿਊਨਿਟੀ ਕੇਪੇਬਲ ਨਹੀਂ ਗੀ, ਇਹ ਸਿਰਫ ਜਾਣੀ ਦੀ ਫਾਰਮਿੰਗ ਵਾਲੀ ਆ, ਇਹ ਕੁਝ ਕਰ ਨਹੀਂ ਸਕਦੇ। ਸੋ ਜਿਹੜੇ ਵੀ ਆਪਾਂ ਕੁਐਸਚਨ ਇਹ ਡਿਸਕਸ਼ਨਸ ਹੋਣਗੇ ਵੀ ਕਿੱਦਾਂ ਦੇ ਕੈਂਡੀਡੇਟਸ ਹੋਣ, ਕਿੱਥੇ ਆਪਾਂ ਹਾਲ ਤੱਕ ਭੇਜੇ ਆ ਜਿਹੜੇ ਲੋਕ, ਉਹ ਕਮੇਟੀਆਂ 'ਚ ਕੀ ਕਰ ਰਹੇ ਆ, ਹੈ ਨਾ। ਕਿ ਸਾਡੀ ਕਮਿਊਨਿਟੀ ਤਾਂ ਹੀ ਮੂਹਰੇ ਵੱਧ ਸਕਦੀ ਆ ਜੇ ਅਸੀਂ ਉੱਦਾਂ ਦੇ ਲੀਡਰਸ਼ਿਪ ਮੂਹਰੇ ਭੇਜਾਂਗੇ। ਜਿੱਥੇ ਲੀਡਰਸ਼ਿਪ ਕੰਟਰੀਬਿਊਸ਼ਨ ਹੈਗੀ ਆ, ਹੈ ਨਹੀਂ ਗੀ, ਜ਼ੀਰੋ ਹੀ ਆ, ਉਹ ਉੱਥੇ ਭੇਜਣ ਦੀ ਕੋਈ ਲੋੜ ਨਹੀਂ ਗੀ। ਉੱਥੇ ਤਾਂ ਨਾ ਹੀ ਜਾਵੇ ਤਾਂ ਹੀ ਚੰਗਾ ਗਾ, ਕਿਉਂ ਨਹੀਂ ਤਾਂ ਫਿਰ ਤੁਹਾਡੇ ਜਾਣ ਦੀ ਨੈਗੇਟਿਵ ਇਫੈਕਟ ਕਮਿਊਨਿਟੀ ਤੇ ਪੈਂਦਾ। ਜੀ 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 ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਤੇ ਇੱਕ ਵਾਰੀ ਫਿਰ ਜਸਬੀਰ ਜੀ ਥਾਂ ਪਤਾ ਟਿਕਾਣਾ ਜਿਹੜਾ ਆ ਵਕਤ ਆ ਉਹ ਦੱਸ ਦਿਓ ਕਿਸਾਨ ਮੇਲੇ ਦੇ ਬਾਬਤ। ਨਹੀਂ, ਦੇਖੋ ਸਾਰਿਆਂ ਨੂੰ ਆਪਾਂ ਇਹੀ ਰਿਕੁਐਸਟ ਕਰਦੇ ਹਾਂ ਕਿ ਜਾਂਦੀ ਸੈਟਰਡੇ ਨੂੰ 9 ਵਜੇ ਸ਼ੁਰੂ ਹੋਣਾ, 2 ਵਜੇ ਤੱਕ ਰਹਿਣਾ ਗਾ, ਹੈ ਨਾ। ਏਜੰਡਾ ਆਲਰੇਡੀ ਸੈੱਟ ਹੋ ਚੁੱਕਿਆ, ਅੱਜ ਕਨਫਰਮ ਹੋ ਜਾਣਾ ਗਾ ਕਿਹੜੇ ਉੱਥੇ ਜਿੱਦਾਂ ਲਾਸਟ ਟਾਈਮ ਕੀਤੇ ਸੀ, ਹੈ ਉੱਥੇ ਸਾਰੇ ਉਪੜੋ, ਆਪਦੇ ਨਿਆਣੇ ਲੈ ਕੇ ਆਵੋ, ਫੈਮਿਲੀ ਲੈ ਕੇ ਆਵੋ। ਜੇ ਤੁਸੀਂ ਫਾਰਮਿੰਗ ਫੈਮਿਲੀ ਨੂੰ ਕੰਟੀਨਿਊ ਕਰਨਾ, ਜੇ ਨਹੀਂ ਕਰਨਾ ਫਿਰ ਤਾਂ ਕੋਈ ਲੋੜ ਨਹੀਂ ਗੀ, ਹੈ। ਤੇ ਵੀ ਇਸੇ ਚੀਜ਼ਾਂ ਤੇ ਇਨਫੋਰਮੇਸ਼ਨ ਮਿਲੂਗੀ, ਕਿਉਂ ਇੱਕ ਬਾਹਲੀ ਇਨਫੋਰਮੇਸ਼ਨ ਇੰਗਲਿਸ਼ 'ਚ ਵੀ ਮਿਲਣੀ ਆ ਉੱਥੇ, ਜਿਹੜੀ ਕਿ ਆਪਣੇ ਜਿਹੜੀ ਆਉਂਦੀ ਜਨਰੇਸ਼ਨ ਨੂੰ ਸਮਝ ਆਉਂਦੀ ਆ। ਮਹਿਕਮੇ ਵਾਲਿਆਂ ਨੇ ਤਾਂ ਉੱਥੇ ਉਹਦੇ ਵਿੱਚ ਹੀ ਗੱਲ ਕਰਨੀ ਆ। ਪੰਜਾਬੀ 'ਚ ਤਰਜਮਾ ਕਰਨ ਲਈ, ਗੱਲਬਾਤ ਕਰਨ ਲਈ ਆਪਣੇ ਬਥੇਰੇ ਲੋਕ ਉੱਥੇ ਹੋਣਗੇ। ਤੁਸੀਂ ਹੋਣਾ, ਅਰਸ਼ਦੀਪ ਨੇ ਹੋਣਾ, ਹੋਰ ਵੀ ਬਹੁਤ ਸਾਰੇ ਜਿਹੜੇ ਕਿਸਾਨ ਹੋਣੇ। ਹਾਂਜੀ, ਤਾਂ ਮੇਲਾ ਹੈਗਾ 23249 ਐਵਨਿਊ 14 ਮਡੇਰਾ, ਗੁਰੂ ਘਰ ਸਾਹਿਬ। ਇੱਥੇ ਜਾਣੀ ਦੀ 2 ਸਾਲ ਪਹਿਲਾਂ ਵੀ ਹੋਇਆ ਸੀ। ਸਭ ਕੁਝ ਉਹਨਾਂ ਨੇ, ਅਮਰੀਕ ਸਿੰਘ ਹੋਣਾ ਨੇ, ਕਮੇਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਲੰਗਰ ਤੇ, ਥਾਂ ਬਣਾਉਣ ਤੇ, ਸਾਰੀ ਸੈਟਅਪ ਕਰਨ ਤੇ ਸਾਰੇ ਹੀ ਇਸ ਵਕਤ ਕੰਫਰਮੇਸ਼ਨ ਹੋ ਰਹੀ ਆ। ਜਿਹੜੀਆਂ ਅੱਡੋ ਅੱਡ ਸਟੇਟ ਏਜੰਸੀਜ਼, ਵਾਟਰ ਏਜੰਸੀਜ਼ ਤੇ ਜਿਹੜੇ ਟੈਕਨੀਕਲ ਪੀਪਲ ਉੱਥੇ ਆ ਕੇ ਜਿਨ੍ਹਾਂ ਨੇ ਪ੍ਰੈਜ਼ੈਂਟ ਕਰਨਾ, ਤੇ ਜਿਹੜੇ ਆਲਰੇਡੀ ਰੀਚ ਆਊਟ ਕਰੀ ਜਾਂਦੇ ਆ, ਜਿਹੜੇ ਐਰਕੀ ਸਾਡੇ ਲੋਕਲ ਇੱਥੇ ਕੋਈ ਇਲੈਕਸ਼ਨਾਂ 'ਚ ਖੜਾ, ਕਿੱਦਾਂ ਖੜਾ, ਆਪਾਂ ਉਹਨਾਂ ਨੂੰ ਇਉਂ ਨਹੀਂ ਕਹਿੰਦੇ ਵੀ ਕਿਸੇ ਇਹਨੂੰ ਵੋਟ ਪਾਵੋ ਨਾ ਪਾਵੋ, ਇਸੇ ਕਹਿੰਦੇ ਵੀ ਰਾਈਟ ਕੈਂਡੀਡੇਟ ਚੂਜ਼ ਕਰ ਲਓ, ਵੀ ਉਹਨਾਂ ਦੀ ਗੱਲ ਸੁਣੋ ਤੇ ਆਪਣੇ ਸਵਾਲ ਪੁੱਛੋ ਤੇ ਫਿਰ ਤੁਸੀਂ ਆਪਦੀ ਡਿਸੀਜਨ ਬਣਾ ਲਓ। ਬਿਲਕੁਲ ਸਹੀ। ਤੇ ਜਿਹੜੇ ਉੱਥੇ ਨਹੀਂ ਆਉਂਦੇ ਫਿਰ ਉਹ ਤੁਹਾਨੂੰ ਪਤਾ ਵੀ ਨਹੀਂ ਗੇ, ਉਹ ਤੁਹਾਡੀ ਸਪੋਰਟ ਲਈ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ, ਸਾਰਿਆਂ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਵੀ ਪੂਰਾ ਟਾਈਮ ਆਵੋ, ਉੱਥੇ ਐਡਵਾਂਟੇਜ ਲਵੋ, ਹੈ ਨਾ। ਬੜੀ ਮਿਹਨਤ ਦੇ ਨਾਲ ਇਹ ਸਾਰਾ ਕੁਝ ਸੈਟਅਪ ਹੁੰਦਾ, ਹੈ ਨਾ। ਬਿਲਕੁਲ। ਤੇ ਇਹ ਸੌਖਾ ਨਹੀਂ, ਕਾਸਟ ਵੀ ਬਹੁਤ ਆਉਂਦਾ ਤੇ ਐਨਰਜੀ ਵੀ ਬਹੁਤ ਲੱਗਦੀ ਆ। ਤੇ ਜਿਹੜੀ ਸਟੇਟ ਵੀ ਜਿਹੜੀ ਸਾਰੀ ਸਾਡੇ ਖੇਤੀਬਾੜੀ, ਉਹਨਾਂ ਦੀ ਵੀ ਐਕਸਪੈਕਟੇਸ਼ਨ ਇੰਨੀ ਜ਼ਿਆਦਾ ਗਈ ਕਿ ਜਾਂਦੀ ਅਸੀਂ ਜਾ ਕੇ ਤੁਹਾਨੂੰ ਫਾਰਮਰਾਂ ਨੂੰ ਮਿਲ ਗਏ। ਹਾਂਜੀ ਬਿਲਕੁਲ, ਸੁਣੀਏ ਇਹਨਾਂ ਦੀ ਸੁਣੀਏ ਵੀ ਕੀ ਕਹਿੰਦੇ ਆ, ਕੀ ਆ, ਤੇ ਅਸੀਂ ਕੀ ਕਰ ਸਕਦੇ ਹਾਂ। ਜੇ ਇਸੇ ਲਈ ਬਹੁਤ ਹੀ ਜ਼ਰੂਰੀ ਆ ਕਿ ਤੁਸੀਂ ਉੱਥੇ ਆਓ। ਜੀ ਇੱਕ ਵਾਰੀ ਫਿਰ ਦੱਸਦੇ ਜਾਈਏ, ਆਉਂਦਾ ਸ਼ਨੀਚਰਵਾਰ 21 ਤਰੀਕ
ਸਵੇਰੇ 9:30 ਵਜੇ ਤੱਕ ਪਹੁੰਚੋ ਗੁਰਦੁਆਰਾ ਸਾਹਿਬ ਮੰਡੇਰਾ 23249 ਐਵੀਨਿਊ 14 2324 ਐਵੀਨਿਊ 14 ਮੰਡੇਰਾ ਵਿਖੇ। ਤੇ ਸਾਰੇ ਜਾਣਿਆਂ ਨੂੰ ਫਿਰ ਆਪਾਂ ਉੱਥੇ ਮੁਲਾਕਾਤ ਕਰਦੇ ਹਾਂ, ਉੱਥੇ ਆਪਾਂ ਮਿਲਦੇ ਹਾਂ, ਗੱਲਾਂ ਬਾਤਾਂ ਕਰਾਂਗੇ, ਸੁਣਾਂਗੇ ਕਿਸਾਨਾਂ ਨੂੰ ਜਿਹੜਾ ਲੈ ਕੇ ਜਿਹੜੇ ਤਾਂ ਕਮਰਸ਼ੀਅਲ ਫਾਰਮਿੰਗ ਰੈਗੂਲਰ ਕਰ ਰਹੇ ਆ, ਵੱਖ-ਵੱਖ ਚਾਹੇ ਬਦਾਮ ਆ, ਪਿਸਤੇ ਆ, ਪੀਚ ਆ, ਸੌਗੀ ਆ, ਸੰਤਰੇ ਆ, ਉਹ ਵੀ, ਤੇ ਬਹੁਤ ਸਾਰੇ ਆਪਣੇ ਜਿਹੜੇ ਹੁਣ ਲੋਕ ਜਾਂਦੇ ਨੇ ਸਬਜ਼ੀਆਂ ਵਾਲੇ ਪਾਸੇ ਵੀ। ਸੋ ਐਕਸਪਰਟਸ ਵੀ ਹੋਣਗੇ, ਮਹਿਕਮੇ ਵਾਲੇ ਵੀ ਹੋਣਗੇ। ਸੋ ਸਾਰਿਆਂ ਦੇ ਨਾਲ ਤੁਸੀਂ ਜਿਹੜੇ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਸੋ ਹੁਮ ਹਮਾ ਕੇ ਜ਼ਰੂਰ ਪਹੁੰਚੋ। ਬਹੁਤ ਬਹੁਤ ਧੰਨਵਾਦ ਜਸਬੀਰ ਭਾਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਮੇਲੇ ਵਾਲੇ ਦਿਨ 21 ਤਰੀਕ ਨੂੰ। ਸੋ ਬੜੀ ਮਿਹਰਬਾਨੀ, ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।